ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 21 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਮਿੰਦਰ ਧਾਲੀਵਾਲ, ਅਮਰਜੀਤ ਸਿੰਘ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਭਜਨ ਸਿੰਘ ਸਿੱਧੂ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਰਨ ਪੈਨਸਿਲਵੇਨੀਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਸੁਪਰੀਮ ਕੋਰਟ ਦੇ ਜਸਟਿਸ ਰੂਥ ਵੈਡਰ ਗਿੰਗਸਬਰਗ ਦੇ ਸੰਬੰਧ ਦੇ ਵਿੱਚ ਆਪਾਂ ਦੱਸਿਆ ਸੀ, ਸ਼ੁੱਕਰਵਾਰ ਨੂੰ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਸੀ, ਅਤੇ ਉਹਨਾਂ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਹੁਣ ਅਨਾਊਂਸ ਕੀਤਾ ਵੀ ਉਹ ਸੁਪਰੀਮ ਕੋਰਟ ਦੇ ਨੈਕਸਟ ਜਸਟਿਸ ਪਿਕ ਕਰਨ ਦੇ ਲਈ ਜਾਂ ਸ਼ੁੱਕਰਵਾਰ ਜਾਂ ਸ਼ਨੀਚਰਵਾਰ ਨੂੰ ਅਨਾਊਂਸ ਕਰ ਦੇਣਗੇ। ਉਹਦੇ ਸੰਬੰਧ ਦੇ ਵਿੱਚ ਕਈ ਕੁਐਸਚਨ ਆ ਰਹੇ, ਕਹਿੰਦੇ ਵੀ ਜਿਹੜੇ ਜਸਟਿਸ ਸੁਪਰੀਮ ਕੋਰਟ ਦੇ ਸੀਗੇ ਰੂਥ, ਉਹਨਾਂ ਨੇ ਇਹ ਕਿਹਾ ਸੀ ਵੀ ਜੇ ਮੇਰੀ ਮੌਤ ਹੋ ਜਾਂਦੀ ਆ ਅਤੇ ਜਿਹੜਾ ਨੈਕਸਟ ਪ੍ਰੈਜ਼ੀਡੈਂਟ ਇਲੈਕਟ ਹੋ ਕੇ ਆਵੇ ਉਹੀ ਮੇਰੀ ਜਗ੍ਹਾ ਦੇ ਉੱਤੇ ਪੋਜੀਸ਼ਨ ਪਿਕ ਕਰਨ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਵੀ ਇੱਦਾਂ ਦੀ ਕੋਈ ਕਿਤੇ ਕੋਈ ਸਟੇਟਮੈਂਟ ਨਹੀਂ ਆਈ, ਅਤੇ ਆਊਟ ਆਫ ਵਿੰਡ ਇਹ ਜਿਹੜੀ ਖਬਰ ਆ ਗਈ ਆ। ਸੋ ਇਹਦੇ ਸੰਬੰਧ ਦੇ ਵਿੱਚ 5 ਦੇ ਕਰੀਬ ਉਹਨਾਂ ਨੇ ਨਾਮ ਆਲਰੇਡੀ ਜਿਹੜੇ ਆ ਪਿਕ ਕੀਤੇ ਹੈਗੇ, ਜਿਹਦੇ ਵਿੱਚ ਮੈਜੋਰਟੀ ਜਿਹੜੀਆਂ ਬੀਬੀਆਂ ਹੀ ਆ। ਸੋ ਇਹ ਉਹਨਾਂ ਨੇ ਕਿਹਾ ਸੀ ਵੀ ਮੋਸਟ ਪ੍ਰੋਬਲੀ ਇੱਕ ਲੇਡੀ ਨੂੰ ਹੀ ਸੁਪਰੀਮ ਕੋਰਟ ਦਾ ਅਗਲਾ ਜਸਟਿਸ ਉਹ ਪਿਕ ਕਰਨਗੇ, ਅਤੇ ਮੋਸਟ ਪ੍ਰੋਬਲੀ ਕਾਫੀ ਯੰਗ ਹੋਊਗਾ। ਕਹਿੰਦੇ ਵੀ ਇੱਕ ਤਾਂ ਜਿਹੜੀ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਨੋਮੀਨੀ ਉਹਨਾਂ ਦੇ ਮਾਈਂਡ ਦੇ ਵਿੱਚ ਉਹ ਸਿਰਫ 38 ਸਾਲਾਂ ਦੀ ਆ, ਅਤੇ ਉਹ ਕਹਿੰਦੇ ਵੀ 50 ਸਾਲਾਂ ਤੱਕ ਆਉਣ ਵਾਲੇ ਸਮੇਂ ਤੱਕ ਸੁਪਰੀਮ ਕੋਰਟ ਦੀ ਜਸਟਿਸ ਰਹਿ ਸਕਦੀ ਆ ਜੇ ਉਸ ਨੂੰ ਇਲੈਕਟ ਕੀਤਾ ਜਾਵੇ। ਇਸੇ ਤਰ੍ਹਾਂ US ਸੁਪਰੀਮ ਕੋਰਟ ਦੇ US ਸਰਕਟ ਕੋਰਟ ਦੇ ਇੱਕ ਜੱਜ ਬਾਰਬਰਾ ਲਗੋਆ ਫਲੋਰੀਡਾ ਦੇ ਵਿੱਚ ਹੈਗੇ ਆ, ਉਹ ਹਿਸਪੈਨਿਕ ਮੂਲ ਦੇ ਆ। ਸੋ ਫਲੋਰੀਡਾ ਸਟੇਟ ਇਸ ਵਾਰੀ ਜਿਹੜੀ ਆ ਇਲੈਕਸ਼ਨ ਦੇ ਲਈ ਵੀ ਕਾਫੀ ਇੰਪੋਰਟੈਂਟ ਆ, ਕਿਉਂਕਿ ਉੱਥੇ ਜਿਹੜੀ ਟੱਕਰ ਕਾਫੀ ਵੱਜਵੀਂ ਆ, ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੀ ਸਪੈਨਿਸ਼ ਵੋਟਸ ਵੀ ਜਿਹੜੀ ਲੈਣੀਆਂ ਚਾਹੁੰਦੇ ਆ, ਸੋ ਹੋ ਸਕਦਾ ਕਹਿੰਦੇ ਵੀ ਉਹ ਵੀ ਇੱਕ ਕੈਂਡੀਡੇਟ ਹੋ ਸਕਦੇ ਆ। ਜੀ, ਵੱਡਾ ਮੁੱਦਾ ਜਿਹੜਾ ਉਸ ਚੀਜ਼ ਨੂੰ ਵਿੱਚ ਇਹ ਹੈਗਾ ਵੀ ਅਜੇ ਤੱਕ ਰੂਥ ਬੇਡਰ ਗਿੰਗਸਬਰਗ ਉਹਨਾਂ ਦਾ ਕਹਿ ਲਓ ਵੀ ਮੈਮੋਰੀਅਲ ਤੱਕ ਵੀ ਨਹੀਂ ਹੋਇਆ, ਅਤੇ ਸਿਆਸਤ ਜਿਹੜੀ ਆ ਉਹ ਇਸ ਟਾਈਮ ਪੂਰੀ ਤਰ੍ਹਾਂ ਚਰਨ ਸੀਮਾ ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਆ। 50 ਦਿਨ ਤੋਂ ਘੱਟ ਦਾ ਸਮਾਂ ਜਿਹੜਾ ਆ ਇਲੈਕਸ਼ਨਸ ਦੇ ਵਿੱਚ ਰਹਿ ਗਿਆ ਆ। ਮਿਚ ਮੈਕੋਨਲ, ਜਿਨ੍ਹਾਂ ਨੇ 2016 ਦੇ ਵਿੱਚ ਜਸਟਿਸ ਐਂਟੋਨੀਓ ਸਕਾਲੀਆ ਉਹਨਾਂ ਦੀ ਮੌਤ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਨੋਮੀਨੀ ਨੂੰ ਕਨਫਰਮ ਕਰਨ ਦੇ ਲਈ ਸੈਨੇਟ ਦੇ ਵਿੱਚ ਵੋਟ ਜਿਹੜੀ ਉਹ ਨਹੀਂ ਸੀ ਕਰਨ ਦਿੱਤੀ। ਉਹਨਾਂ ਨੇ ਉਦੋਂ ਇਹ ਦਾਅਵਾ ਕੀਤਾ ਸੀਗਾ ਵੀ ਇਹ ਇਲੈਕਸ਼ਨ ਈਅਰ ਆ, ਸੋ ਜਿਹੜਾ ਵੀ ਕੋਈ ਨਵਾਂ ਰਾਸ਼ਟਰਪਤੀ ਜਾਂ ਨਵੀਂ ਜਿਹੜੀ ਸੈਨੇਟ ਆਊਗੀ ਉਹਦੇ ਕੋਲ ਹੀ ਇਹ ਹੋਣਾ ਹੱਕ ਜਿਹੜਾ ਉਹ ਹੋਣਾ ਚਾਹੀਦਾ ਆ। ਅਤੇ ਹੁਣ 50 ਦਿਨ ਤੋਂ ਘੱਟ ਸਮਾਂ ਰਹਿ ਗਿਆ, ਅਤੇ ਕਾਹਲੇ ਪਏ ਨੇ ਵੀ ਜਲਦੀ ਜਿਹੜੇ ਆ ਜਸਟਿਸ ਆ ਉਹਨਾਂ ਨੂੰ ਨੋਮੀਨੇਟ ਕਰਕੇ ਅਤੇ ਉਸ ਦੇ ਉੱਤੇ ਵੋਟ ਜਿਹੜੀ ਉਹ ਪਾ ਦਿੱਤੀ ਜਾਵੇ। ਆਲਰੇਡੀ 2 ਕਹਿੰਦੇ GOP ਦੇ ਜਿਹੜੇ ਸੈਨੇਟਰਸ ਆ ਉਹ ਇਹਨਾਂ ਤੋਂ ਜਿਹੜੇ ਵੱਖਰੇ ਵਿਚਾਰ ਰੱਖਦੇ ਨੇ, ਉਹ ਵੀ ਇਹ ਕਹਿੰਦੇ ਨੇ ਵੀ ਜਿਹੜੀ ਸੈਨੇਟਰ ਸੂਜ਼ਨ ਕਾਲਿਨਸ ਅਤੇ ਜਿਹੜੀ ਅਲਾਸਕਾ ਤੋਂ ਸੈਨੇਟਰ ਜਿਹੜੀ ਹੈਗੇ ਆ ਉਹਨਾਂ ਨੇ ਇਸ ਚੀਜ਼ ਦੇ ਖਿਲਾਫ ਜਿਹੜੀ ਉਹ ਗੱਲ ਆਖੀ ਆ। ਲਿੰਡਸੀ ਗ੍ਰਾਹਮ ਜਿਹੜੇ ਸੈਨੇਟਰ ਨੇ ਉਹਨਾਂ ਦੀ ਇੱਕ ਵੀਡੀਓ ਦੁਬਾਰਾ ਹੁਣ ਵਾਇਰਲ ਹੋਈ ਹੈ, ਜਿਸ ਦੇ ਵਿੱਚ ਉਹ ਇਸ ਚੀਜ਼ ਨੂੰ ਹੀ ਕਹਿ ਰਹੇ ਆ ਵੀ ਇਲੈਕਸ਼ਨ ਈਅਰ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਰਾਸ਼ਟਰਪਤੀ ਨੂੰ ਨੋਮੀਨੇਟ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਅਗਲੇ ਰਾਸ਼ਟਰਪਤੀ ਦੇ ਜਿਹੜੀ ਉਹ ਵੇਟ ਹੋਣੀ ਚਾਹੀਦੀ ਆ। ਰਾਸ਼ਟਰਪਤੀ ਟਰੰਪ ਨੇ ਵੀ ਅੱਜ ਇਸੇ ਚੀਜ਼ ਦੇ ਉੱਤੇ ਜ਼ੋਰ ਦਿੱਤਾ। ਫੌਕਸ ਐਂਡ ਫਰੈਂਡਸ ਦੇ ਨਾਲ ਇੱਕ ਜਿਹੜੀ ਇੰਟਰਵਿਊ ਆ ਉਸ ਦੇ ਦੌਰਾਨ
ਵੀ ਅਸੀਂ ਇਹ ਸਾਡੀ ਓਬਲੀਗੇਸ਼ਨ ਹੈਗੀ ਆ, ਅਸੀਂ ਇਲੈਕਸ਼ਨ ਜਿੱਤੇ ਸੀਗੇ ਤੇ ਸਾਡੀ ਇਹ ਓਬਲੀਗੇਸ਼ਨ ਆ ਜੋ ਸਹੀ ਆ ਉਹ ਕਰੀਏ ਤੇ ਜਲਦੀ ਜਿਹੜਾ ਉਹ ਕਰੀਏ। ਤੇ ਉਹਨਾਂ ਨੇ ਇਹ ਵੀ ਨਾਲ ਦੇ ਨਾਲ ਜਿਹੜੀ ਚਿੰਤਾ ਵੀ ਤੇ ਨਾਲ ਦੀ ਗੱਲ ਆਖੀ ਆ ਵੀ ਇਲੈਕਸ਼ਨ ਦੇ ਉੱਤੇ ਬਹੁਤ ਕੁਝ ਜਿਹੜਾ ਨਿਰਭਰ ਹੋਊਗਾ ਵੀ ਫਿਰ ਜਸਟਿਸ ਜਿਹੜੇ ਆ ਉਹ ਕਿਹੜੇ ਨਵੇਂ ਜਿਹੜੇ ਨੋਮੀਨੇਟ ਕੀਤੇ ਜਾ ਸਕਦੇ ਨੇ। ਸੋ 87 ਸਾਲਾਂ ਦੀ ਉਮਰ ਦੇ ਵਿੱਚ ਜਸਟਿਸ ਰੂਥ ਬੇਡਰ ਗਿੰਗਸਬਰਗ ਉਹਨਾਂ ਦਾ ਦੇਹਾਂਤ ਜਿਹੜਾ ਉਹ ਹੋ ਗਿਆ ਸੀਗਾ ਬਿਮਾਰੀ ਦੇ ਜਿਹੜਾ ਉਹ ਚੱਲਦਿਆਂ। ਉਹਨਾਂ ਨੂੰ ਕੈਂਸਰ ਦੀ ਜਿਹੜੀ ਬਿਮਾਰੀ ਸੀਗੀ, ਕਾਫੀ ਵਾਰੀ ਉਹਨਾਂ ਦਾ ਆਪਰੇਸ਼ਨ ਵੀ ਕੀਤਾ ਗਿਆ ਸੀਗਾ। ਇਸ ਟਾਈਮ ਜਿਹੜੀ ਚਰਚਾ ਜਿਹੜੀ ਚੱਲ ਰਹੀ ਆ ਉਹਨਾਂ ਦੀ ਜਿਹੜੀ ਲੈਗੇਸੀ ਉਸ ਨੂੰ ਲੈ ਕੇ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਔਰਤਾਂ ਆਪਣੇ ਨਾਂ ਦੇ ਉੱਤੇ ਕ੍ਰੈਡਿਟ ਕਾਰਡ ਨਹੀਂ ਸੀ ਖੁਲਾ ਸਕਦੀਆਂ, ਬੈਂਕ ਦੇ ਵਿੱਚ ਖਾਤਾ ਜਿਹੜਾ ਸੀ ਉਹ ਨਹੀਂ ਹੁੰਦਾ ਸੀਗਾ, ਹਾਊਸ ਦੇ ਉੱਤੇ ਜਿਹੜਾ ਆ ਉਹ ਸਾਈਨ ਨਹੀਂ ਸੀ ਕਰ ਸਕਦੇ ਬਗੈਰ ਕਿਸੇ ਮਰਦ ਦੇ ਕੋ ਸਾਈਨ ਕਰਨ ਤੋਂ ਬਗੈਰ। ਕਹਿੰਦੇ ਇਹ ਸਾਰੇ ਜਿਹੜੇ ਅਖਤਿਆਰ ਆ ਹੱਕ ਦਿਵਾਉਣ ਦੇ ਵਿੱਚ ਜਿਹੜੇ ਜਸਟਿਸ ਰੂਥ ਬੇਡਰ ਗਿੰਗਸਬਰਗ ਆ ਉਹਨਾਂ ਦਾ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਰਿਹਾ ਆ। ਉਹਨਾਂ ਨੇ ਇਹ ਜਿਹੜੇ ਰਾਈਟਸ ਆ ਉਹ ਔਰਤਾਂ ਦੇ ਲਈ ਜਿਹੜੇ ਉਹ ਦਵਾਏ ਸੀਗੇ। ਸੋ ਹੁਣ ਆਪਾਂ ਇਸ ਟਾਈਮ ਦੇਖ ਰਹੇ ਹਾਂ ਪੋਲੀਟੀਕਲ ਪਲੇ ਜਿਹੜਾ ਦੋਨੋਂ ਹੀ ਤਰਫੋਂ ਜਿਹੜਾ ਉਹ ਚੱਲ ਰਿਹਾ ਹੈਗਾ ਆ। ਡੈਮੋਕ੍ਰੇਟਸ ਜਿਹੜੇ ਇਹਨਾਂ ਦੀ ਹਿਪੋਕ੍ਰੇਸੀ ਨੂੰ ਮੋਹਰੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮਿਚ ਮਕੌਨਲ ਜਿਹੜੇ ਹੈਗੇ ਨੇ ਉਹ ਕਹਿ ਰਹੇ ਵੀ ਨਹੀਂ, ਇਹ ਅਸੀਂ 18 ਦੇ ਵਿੱਚ ਵੀ ਜਿਹੜੇ ਉਹ ਚੁਣ ਕੇ ਆਏ ਸੀਗੇ, ਦੁਬਾਰਾ ਜਿੱਤੇ ਸੀਗੇ ਤੇ ਅਸੀਂ ਇਲੈਕਸ਼ਨ ਜਿਹੜੇ ਜਿੱਤ ਕੇ ਆਏ ਆ ਤੇ ਇਸ ਸੈਨੇਟ ਨੇ ਰਾਸ਼ਟਰਪਤੀ ਦੇ ਨਾਲ ਮਿਲ ਕੇ ਕੰਮ ਕਰਦਾ ਹੋਏ ਜਿਹੜਾ ਉਹ ਗੁਣ ਜਿਹੜੇ ਉਹ ਦਿਖਾਏ ਨੇ। ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਆ ਵੀ ਅਸੀਂ ਜਲਦੀ ਜਿਹੜੇ ਆ ਨੋਮੀਨੀ ਆ ਉਸ ਨੂੰ ਕਨਫਰਮ ਕਰਨ ਦੇ ਲਈ ਵੋਟ ਜਿਹੜੀ ਆ ਉਹ ਪਾਈ ਜਾਵੇ। ਦੱਸਦੇ ਜੀ ਹਰਜੋਤ ਸਿੰਘ ਜੀ, ਆਲਰੇਡੀ ਜਿਹੜੇ ਡੋਨਲਡ ਟਰੰਪ ਆ ਉਹਨਾਂ ਦੇ ਦੁਆਰਾ 2 ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਹੈਗੇ ਆ ਉਹ ਨੋਮੀਨੇਟ ਕੀਤੇ ਜਿਹੜੇ ਉਹ ਕਨਫਰਮ ਹੋਏ ਨੇ, ਜਿਨ੍ਹਾਂ ਦੇ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਨੀਲ ਗੌਰਸਚ ਤੇ ਬ੍ਰੈਟ ਕੈਵਨਾ ਜਿਹੜੇ ਆ ਉਹ ਰਹੇ ਨੇ। ਆਪਣੀ ਉਹਨਾਂ ਨੇ ਇਸ ਪਹਿਲੀ ਟਰਮ ਦੇ ਵਿੱਚ ਕੀਤੇ ਨੇ। ਸੋ ਇਹ ਹੁਣ ਦੇਖਦੇ ਹਾਂ ਵੀ ਇਹ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇੱਧਰ ਕੀ ਬਣਦਾ ਹੈ, ਸਿਆਸਤ ਕਿਸ ਪਾਸੇ ਵੱਲ ਨੂੰ ਇਸ ਪੂਰੀ ਚੀਜ਼ ਨੂੰ ਲੈ ਕੇ ਜਾਊਗੀ। ਜ਼ਿਆਦਾਤਰ 60 ਵੋਟਾਂ ਤੋਂ ਵੱਧ ਦੇ ਨਾਲ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਉਹ ਪਾਸ ਹੁੰਦੇ ਰਹੇ ਆ। ਅੱਗੇ ਹਰਜੋਤ ਸਿੰਘ ਜੀ ਹਿਸਟਰੀ ਦੱਸਦੀ ਆ ਵੀ ਜ਼ਿਆਦਾਤਰ ਸੁਪਰੀਮ ਕੋਰਟ ਦੇ ਜਸਟਿਸ ਥੋੜ੍ਹੇ ਦਿਨਾਂ ਦੇ ਵਿੱਚ ਹੀ ਨੋਮੀਨੇਸ਼ਨ ਤੋਂ ਬਾਅਦ ਕਨਫਰਮੇਸ਼ਨ ਹੋ ਜਾਂਦੀ ਸੀ। ਈਵਨ ਵਿਰੋਧੀ ਧਿਰ ਵਾਲੇ ਵੀ ਕਾਫੀ ਹੱਦ ਤੱਕ ਉਹਨਾਂ ਦੇ ਸਮਰਥਨ ਦੇ ਵਿੱਚ ਚਲੇ ਜਾਂਦੇ ਸੀਗੇ। ਪਰ ਆਪਾਂ ਪਿਛਲੀਆਂ 2 ਨੋਮੀਨੇਸ਼ਨਸ ਦੇ ਵਿੱਚ ਦੇਖਿਆ ਆ ਇਹ ਪਾਰਟੀ ਲਾਈਨ ਦੇ ਉੱਤੇ ਆ ਕੇ ਜਿਹੜੀਆਂ ਚੀਜ਼ਾਂ ਉਹ ਖੜ ਜਾਂਦੀਆਂ ਰਹੀਆਂ ਆ। ਤੇ ਹੁਣ ਜਿਹੜਾ ਮੁੱਦਾ ਆ ਉਹ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਬਣਿਆ ਆ ਵੀ ਕੀ ਇਲੈਕਸ਼ਨ ਤੋਂ ਜਿਹੜੇ 40-50 ਦਿਨ ਪਹਿਲਾਂ ਕਿਸੇ ਰਾਸ਼ਟਰਪਤੀ ਨੂੰ ਇਹ ਇਖਤਿਆਰ ਦੇਣਾ ਚਾਹੀਦਾ ਆ ਵੀ ਉਹ ਇੱਕ ਨਵੇਂ ਨੋਮੀਨੀ ਜਿਹੜੇ ਆ ਉਹ ਪੇਸ਼ ਕਰਨ ਤੇ ਸੈਨੇਟ ਕੀ ਉਸ ਦੇ ਉੱਤੇ ਵੋਟ ਕਰ ਸਕੂਗੀ ਜਾਂ ਨਹੀਂ। ਇਹ ਦੋਨੋਂ ਤਰਫੋਂ ਹੁਣ ਜਿਹੜਾ ਪੋਲੀਟੀਕਲ ਸਿਆਸਤ ਜਿਹੜੀ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਪੱਕੀ ਹੋਈ ਹੈਗੀ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਯੰਗ ਅਮਰੀਕਨਸ ਆ, ਯੰਗ ਵੋਟਰਸ ਜਿਹੜੇ ਹੈਗੇ ਆ ਉਹ ਜਿਹੜੇ ਬਾਈਡਨ ਆ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੂੰ ਪ੍ਰੈਫਰ ਕਰਦੇ ਆ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਸਪੋਰਟਰਸ ਆ, ਜਿਹੜੇ ਉਹਨਾਂ ਦੇ ਬੈਕਰਸ ਆ, ਉਹ ਕਹਿੰਦੇ ਵੀ ਬਹੁਤ ਐਨਰਜੀ ਦੇ ਵਿੱਚ ਆ, ਉਹ ਬੜੇ ਖੁਸ਼ੀ ਕਰਦੇ ਆ, ਫੀਲ ਵੀ ਅਸੀਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਸਪੋਰਟ ਕਰ ਰਹੇ ਆ। ਨਵੇਂ ਜਿਹੜੇ ਪੋਲਸ ਆਏ ਹੈਗੇ ਆ ਉਹਦੇ ਮੁਤਾਬਕ 60% ਦੇ ਕਰੀਬ ਵੋਟਰਸ ਜਿਹੜੇ ਕਹਿੰਦੇ ਆ ਅੰਡਰ ਦੀ ਏਜ ਆਫ 30 ਸਾਲਾਂ ਤੋਂ ਘੱਟ ਹੈਗੇ ਆ, ਉਹ ਕਹਿੰਦੇ ਵੀ ਅਸੀਂ ਜੋ ਬਾਈਡਨ ਨੂੰ ਵੋਟ ਪਾਵਾਂਗੇ। 27% ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪਾਵਾਂਗੇ। ਇਹ ਜਿਹੜਾ ਪੋਲ ਆਇਆ ਹਾਰਵਰਡ ਕੈਨੇਡੀ ਸਕੂਲ ਇੰਸਟੀਚਿਊਟ ਆਫ ਪੋਲੀਟਿਕਸ ਇਹਦੇ ਵੱਲੋਂ ਆਇਆ। ਪਰ 56% ਜਿਹੜੇ ਲਾਈਕਲੀ ਵੋਟਰਸ ਆ ਉਹ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੋਟ ਪਾ ਕੇ ਜਿਹੜੇ ਆ ਸਾਨੂੰ એનર્ਜੀ ਕਾਫੀ ਮਿਲੂਗੀ। ਸੋ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਜੇ ਦੇਖਿਆ ਜਾਵੇ ਕਹਿੰਦੇ ਭਈ ਪਿਛਲੀ ਵਾਰੀ ਇਲੈਕਸ਼ਨ ਸਿਰਫ 47% ਜਿਹੜੀ ਯੰਗ ਵੋਟਰਸ ਆ ਉਹਨਾਂ ਨੇ ਵੋਟ ਪਾਈ ਸੀ। ਹੁਣ ਉਹ ਕਹਿੰਦੇ ਵੀ ਕਾਫੀ ਫਿਗਰ ਉੱਪਰ ਜਾ ਸਕਦਾ। 1200 ਦੇ ਕਰੀਬ ਜਿਹੜੇ ਅਮਰੀਕਨਸ ਆ ਉਹਨਾਂ ਦਾ ਸਰਵੇ ਕੀਤਾ ਗਿਆ ਸੀ ਅਗਸਤ 28 ਤੋਂ ਲੈ ਕੇ ਸਤੰਬਰ 9 ਤੱਕ। ਤੇ 1 ਕੁਆਟਰ ਜਿਹੜਾ ਆ ਉਹ ਯੰਗ ਅਮਰੀਕਨਸ ਜਿਹੜੇ ਸੋਚ ਰਹੇ ਆ 25% ਜਾਣੀ ਕਿ ਭਈ 22% ਚਾਂਸ ਹੈਗੇ ਆ ਜਿਹੜਾ ਵੈਕਸੀਨ ਆ ਉਹ ਅਪ੍ਰੈਲ ਮਹੀਨੇ ਤੱਕ ਆ ਜਾਏਗਾ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਇਹ ਕਿਹਾ ਵੀ ਅਪ੍ਰੈਲ ਤੱਕ
ਜਿਹੜਾ ਆ ਹੁਣ ਵੈਕਸੀਨ ਉਹ ਪੂਰੀ ਤਰ੍ਹਾਂ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਊਗਾ। ਸੋ ਸਭ ਤੋਂ ਮੇਨ ਜਿਹੜਾ ਆ ਉਹ ਹੈਗਾ ਕਾਲੇ ਮੂਲ ਦੇ ਲੋਕ ਜਿਹੜੇ ਆ ਉਹਨਾਂ ਵੋਟਰਸ ਵੱਲ, ਬਲੈਕ ਵੋਟਰਸ ਵੱਲ। ਕਹਿੰਦੇ ਪਈ 9% ਜਿਹੜੇ ਯੰਗ ਬਲੈਕ ਅਮਰੀਕਨਸ ਆ ਉਹ ਸਿਰਫ ਸੋਚ ਰਹੇ ਵੀ ਵੈਕਸੀਨ ਜਲਦੀ ਮਿਲ ਜਾਊਗਾ, ਕਿਉਂਕਿ ਕਹਿੰਦੇ ਵੀ ਜਿਹੜੀ ਕਰੋਨਾ ਵਾਇਰਸ ਦੇ ਨਾਲ ਜਿਹੜੀ ਲੋਕਾਂ ਦੀਆਂ ਮੌਤਾਂ ਹੋਈਆਂ ਉਹਨਾਂ ਦੇ ਵਿੱਚ ਕਾਲੇ ਮੂਲ ਦੇ ਲੋਕ ਕਾਫੀ ਵੱਡੀ ਗਿਣਤੀ ਦੇ ਵਿੱਚ ਸੀਗੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਸਟਿਸ ਰੂਥ ਬੇਡਰ ਗਿੰਗਸਬਰਗ ਉਹਨਾਂ ਦੀ ਮੌਤ ਤੋਂ ਬਾਅਦ ਦੇ ਵਿੱਚ ਜਿਹੜੇ ਡੈਮੋਕ੍ਰੇਟ ਤੇ ਰਿਪਬਲਿਕਨ ਪਾਰਟੀ ਆ ਉਹਨਾਂ ਦੀ ਜਿੱਦਾਂ ਆਪਾਂ ਪਤਾ ਹੀ ਆ ਵੀ ਕੋਰਟ ਦੀ ਨੋਮੀਨੇਸ਼ਨ ਨੂੰ ਲੈ ਕੇ ਜਿਹੜੀ ਲੜਾਈ ਆ ਹੁਣ ਚਰਮ ਸੀਮਾ ਦੇ ਉੱਤੇ ਆ। ਅਤੇ ਇਸੇ ਦੇ ਦੌਰਾਨ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਕਹਿੰਦੇ ਰਿਕਾਰਡ ਤੋੜ ਜਿਹੜੀ ਫੰਡ ਰੇਜ਼ਿੰਗ ਆ ਉਹਨਾਂ ਦੀ ਹੋਈ ਹੈਗੀ ਆ। 28 ਘੰਟਿਆਂ ਦੇ ਵਿੱਚ ਇਹਨਾਂ ਦੀ ਮੌਤ ਦੀ ਖਬਰ ਤੋਂ ਬਾਅਦ ਦੇ ਵਿੱਚ $90 ਮਿਲੀਅਨ ਜਿਹੜੇ ਆ ਇਹਨਾਂ ਦੇ ਰੇਜ਼ ਹੋਏ ਸੀਗੇ। ਇਹ ਸਿਰਫ ਜਿਹੜੀ ਫਰਾਈਡੇ ਨਾਈਟ ਤੋਂ ਬਾਅਦ ਦੇ ਵਿੱਚ। ਇਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਰਿਕਾਰਡ ਸੀਗਾ ਇੱਕ ਦਿਨ ਦੇ ਵਿੱਚ $41.6 ਮਿਲੀਅਨ ਫੰਡ ਰੇਜ਼ਿੰਗ ਦਾ ਅਤੇ 1 ਘੰਟੇ 'ਚ $4.3 ਮਿਲੀਅਨ ਦਾ। ਇਹ ਜਿਹੜਾ ਕਹਿੰਦੇ ਵੀ ਇਸ ਵਾਰ ਰਿਕਾਰਡ ਜਿਹੜਾ ਉਹ ਟੁੱਟ ਗਿਆ। ਸ਼ੁੱਕਰਵਾਰ ਨੂੰ 1 ਘੰਟੇ ਦੇ ਵਿੱਚ $6.3 ਮਿਲੀਅਨ ਰੇਜ਼ ਹੋਏ ਅਤੇ ਸ਼ਨੀਚਰਵਾਰ ਨੂੰ ਇਕੱਲੇ ਜਿਹੜੇ ਆ $70.6 ਮਿਲੀਅਨ ਜਿਹੜੇ ਆ ਉਹ ਫੰਡ ਰੇਜ਼ ਕੀਤੇ ਗਏ ਨੇ। ਅਤੇ ਸੋ ਇਹ ਹੁਣ ਕਹਿੰਦੇ ਵੀ ਇਹ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਇਹ ਜਿਹੜੀ ਫੰਡ ਰੇਜ਼ਿੰਗ ਹੋਈ ਆ, ਅਸੀਂ ਕਹਿੰਦੇ ਵੀ ਬਹੁਤ ਸਾਰੀ ਸੈਨੇਟ ਦੀਆਂ ਜਿਹੜੀਆਂ ਰੀ ਇਲੈਕਸ਼ਨ ਆ ਰਹੀਆਂ ਹੈਗੀਆਂ ਨੇ ਨਾਲ ਹੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ, ਉਸ ਦੇ ਵਿੱਚ ਕਾਫੀ ਜ਼ਿਆਦਾ ਆ ਉਹ ਇਸ ਨੂੰ ਮਨੀ ਜਿਹੜੀ ਆ ਕਹਿੰਦੇ ਵੀ ਉਹ ਪੋਰ ਕਰਨਗੇ, ਰਾਸ਼ੀ ਜਿਹੜੀ ਉਹ ਲਾਉਣਗੇ। ਅਤੇ ਜਿਹੜੇ ਖਾਸ ਕਰਕੇ ਇਨਕੰਬੈਂਟ ਰਿਪਬਲਿਕਨਸ ਹੈਗੇ ਆ ਜਿਨ੍ਹਾਂ ਦਾ ਸਥਿਤੀ ਡਾਵਾਂਡੋਲ ਆ, ਉੱਥੇ ਅਜਿਹੇ ਮਨੀ ਜਿਹੜੀ ਆ ਉਹ ਉਹਨਾਂ ਦੀ ਸਥਿਤੀ ਨੂੰ ਹੋਰ ਡਾਵਾਂਡੋਲ ਕਰ ਸਕਦੀ ਆ, ਉਹਨਾਂ ਦੀ ਸੀਟ ਜਿਹੜੀ ਖਤਰੇ ਦੇ ਵਿੱਚ ਪੈ ਸਕਦੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਇਹ ਮੌਕਾ ਬਣਦਾ ਆ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਾਫੀ ਜ਼ਿਆਦਾ ਜਿਹੜੀ ਆ ਉਹ ਪੱਕ ਚੁੱਕੀ ਆ। ਤੁਸੀਂ ਦੇਖੋ ਵੀ ਇਹਨਾਂ ਦੀ ਮੌਤ ਤੋਂ ਬਾਅਦ 1 ਘੰਟੇ ਦੇ ਵਿੱਚ ਹੀ ਮਿਚ ਮਕੌਨਲ ਜਿਹੜੇ ਉਹਨਾਂ ਦਾ ਬਿਆਨ ਆ ਗਿਆ ਸੀਗਾ ਵੀ ਆਉਣ ਦਿਓ ਨੋਮੀਨੀ, ਅਸੀਂ ਤਾਂ ਵੋਟ ਜਿਹੜੀ ਉਹ ਕਰਾ ਦੇਣੀ ਆ। ਉਹਨਾਂ ਦੇ ਬਾਰੇ ਜਿਹੜੀ ਅਜੇ ਜਿੱਦਾਂ ਮੈਂ ਆਪਾਂ ਪਹਿਲਾਂ ਗੱਲ ਕੀਤੀ ਵੀ ਅਜੇ ਤਾਂ ਉਹਨਾਂ ਦੇ ਨਾਂ ਦੇ ਉੱਤੇ ਕੋਈ ਮੈਮੋਰੀਅਲ ਵਗੈਰਾ ਵੀ ਜਿਹੜਾ ਹਾਲ ਦੀ ਘੜੀ ਉਹ ਨਹੀਂ ਹੋਇਆ। ਉੱਧਰ ਅੱਜ ਸੁਪਰੀਮ ਕੋਰਟ ਦੇ ਵਿੱਚ ਰੂਥ ਬੇਡਰ ਗਿੰਗਸਬਰਗ ਉਹਨਾਂ ਨੂੰ ਯਾਦ ਕਰਦੇ ਹੋਏ ਬਲੈਕ ਕਰੀਪ ਜਿਹੜਾ ਕਿ ਇੱਕ ਉੱਥੇ ਪੁਰਾਣਾ ਚੱਲਦਾ ਆ ਰਿਹਾ ਆ, ਉਸ ਤਰੀਕੇ ਦੇ ਨਾਲ ਹੀ ਉਹਨਾਂ ਨੇ ਉਹ ਲਾਇਆ ਐਂਟਰੈਂਸ ਦੇ ਉੱਤੇ ਵੀ। ਅਤੇ ਜਿਸ ਸੀਟ ਦੇ ਉੱਤੇ ਜਸਟਿਸ ਰੂਥ ਬੇਡਰ ਗਿੰਗਸਬਰਗ ਬੈਠਦੇ ਹੁੰਦੇ ਸੀਗੇ ਉੱਥੇ ਉਸ ਨੂੰ ਉਸ ਕਾਲੇ ਕੱਪੜੇ ਦੇ ਨਾਲ ਜਿਹੜਾ ਆ ਉਹ ਉਹਨਾਂ ਨੇ ਸਜਾਇਆ ਅਤੇ ਉਹ ਤਸਵੀਰਾਂ ਜਿਹੜੀਆਂ ਆ ਉਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਫਿਰ ਸ਼ੇਅਰ ਕੀਤੀਆਂ ਸੀਗੀਆਂ। ਜੀ ਅਗਲੀ ਖਬਰ ਜਿਹੜੀ ਆ ਲਾਸ ਵੈਗਸ ਤੋਂ ਆ ਰਹੀ ਆ, ਜਿੱਥੇ ਕਿ ਆਲਰੇਡੀ ਜਿਹੜੇ ਟੂਰਿਸਟ ਆ ਉਹ ਜਾਣੇ ਬਹੁਤ ਘਟੇ ਹੋ ਆ, ਪਰ ਪਿਛਲੇ ਕਾਫੀ ਦਿਨਾਂ ਤੋਂ ਕਹਿੰਦੇ ਵੀ ਉੱਥੇ ਕੋਈ ਨਾ ਕੋਈ ਲੜਾਈ ਹੋ ਜਾਂਦੀ ਆ, ਸ਼ੂਟਿੰਗ ਹੋ ਜਾਂਦੀ ਆ, ਉਹਦੇ ਕਰਕੇ ਜਿਹੜੇ ਟੂਰਿਸਟ ਆ ਹੁਣ ਹੋਰ ਵੀ ਬਹੁਤ ਜ਼ਿਆਦਾ ਕੰਸਰਨਡ ਹੈਗੇ ਆ। ਉਹ ਕਹਿੰਦੇ ਆ ਵੀ ਇੱਕ ਜਿਹੜੀ ਆ ਸ਼ੂਟਿੰਗ ਕੱਲ੍ਹ ਰਾਤ ਜਿਹੜੀ ਆ ਉੱਥੇ ਲਾਸ ਵੈਗਸ ਦੇ ਵਿੱਚ ਹੋਈ, ਲਾਸ ਵੈਗਸ ਦੇ ਵਿੱਚ, ਜਿਹਦੇ ਨਾਲ 2 ਜਾਣਿਆਂ ਨੂੰ ਜਿਹੜਾ ਆ ਹਸਪਤਾਲ ਲਿਜਾਣਾ ਪਿਆ। ਇਸ ਤੋਂ ਪਹਿਲਾਂ ਹਰ ਰੋਜ਼ ਹੀ ਕਹਿੰਦੇ ਕੋਈ ਨਾ ਕੋਈ ਜਿਹੜੀ ਫਾਈਟ ਆ ਉੱਥੇ ਆਮ ਲੋਕਾਂ ਦੇ ਵਿੱਚ ਹੁੰਦੀ ਰਹਿੰਦੀ ਹੈਗੀ ਆ। ਸੋ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਟੂਰਿਸਟ ਆ ਉਹ ਜਿਹੜੇ ਜਾਂਦੇ ਵੀ ਆ। ਪਹਿਲੀ ਗੱਲ ਤਾਂ ਹੁਣ ਕੋਵਿਡ ਨੂੰ ਲੈ ਕੇ ਲਾਸ ਵੈਗਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਇੰਡਸਟਰੀ ਜਿਹੜੀ ਉੱਥੇ ਦੀ ਉਹ 'ਤੇ ਅਸਰ ਪਿਆ ਹੋਇਆ ਆ, ਕਿਉਂਕਿ ਲੋਕ ਜਾ ਨਹੀਂ ਰਹੇ, ਅਤੇ ਹੁਣ ਜਿਹੜੇ ਜਾ ਵੀ ਰਹੇ ਆ ਉਹ ਲੋਕ ਕਾਫੀ ਘਬਰਾਏ ਹੋਏ ਆ ਵੀ ਉੱਥੇ ਤਾਂ ਮਾਹੌਲ ਜਿਹੜਾ ਆ ਥਰਡ ਵਰਲਡ ਕੰਟਰੀ ਵਾਲਾ ਜਿਹੜਾ ਬਣਿਆ ਹੋਇਆ ਆ। ਹਰ ਰੋਜ਼ ਕਹਿੰਦੇ ਕੋਈ ਨਾ ਕੋਈ ਲੋਕਾਂ ਦੇ ਵਿੱਚ ਜਿਹੜੀ ਆ ਫਾਈਟ ਉੱਥੇ ਹੋ ਰਹੀ ਆ, ਖਾਸ ਕਰਕੇ ਜਿੱਥੇ ਹੋਟਲਸ ਵਗੈਰਾ ਹੈਗੇ, ਕਸੀਨੋਜ਼ ਹੈਗੇ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਇੱਕ ਨਬਰਾਸਕਾ ਦਾ ਬਾਰ ਓਨਰ ਜਿਸ ਨੂੰ ਇੱਕ ਕਾਲੇ ਮੂਲ ਦੇ ਪ੍ਰੋਟੈਸਟਰ ਦੀ ਸ਼ੂਟਿੰਗ ਦੇ ਮਾਮਲੇ ਦੇ ਵਿੱਚ ਇੰਡਾਈਟ ਕੀਤਾ ਗਿਆ ਸੀਗਾ। ਹੁਣ ਖਬਰ ਇਹ ਆ ਰਹੀ ਆ ਇਸ ਨੂੰ ਗ੍ਰੈਂਡ ਜੂਰੀ ਦੇ ਦੁਆਰਾ ਪਿਛਲੇ ਹਫਤੇ ਹੀ ਇੰਡਾਈਟ ਕੀਤਾ ਗਿਆ ਸੀਗਾ, ਅਤੇ ਉਹ ਖਬਰ ਆ ਰਹੀ ਆ ਵੀ ਉਸ ਨੇ ਆਤਮ ਹੱਤਿਆ ਜਿਹੜੀ ਆ ਉਹ ਕਰ ਲਈ ਹੈਗੀ ਆ। ਸੋ ਇਹ ਘਟਨਾ ਜਿਹੜੀ ਆ ਇਹ ਵਾਪਰੀ ਆ। ਗਾਰਡਨਰ, ਜੇਕ ਗਾਰਡਨਰ ਇਸ ਦਾ ਜਿਹੜਾ ਉਹ ਨਾਮ ਦੱਸਿਆ ਜਾਂਦਾ ਹੈ, ਪੋਰਟਲੈਂਡ ਓਰੇਗਨ ਦੇ ਵਿੱਚ, ਅਤੇ ਕਹਿੰਦੇ ਮੈਡੀਕਲ ਕਲੀਨਿਕ ਦੇ ਇਨਸਾਈਡ ਇਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ। 38 ਸਾਲ ਇਸ ਦੀ ਉਮਰ ਸੀਗੀ। ਇਹ 30 ਮਈ ਨੂੰ ਜਿਹੜੀ ਆ ਇਸ ਦੇ ਉੱਤੇ ਦੋਸ਼ ਸੀਗਾ
ਇਸਨੇ 22 ਸਾਲਾਂ ਦੇ ਜੇਮਜ਼ ਸਕਰਲੌਕ ਆ ਜਿਹੜੇ ਆ ਇੱਕ ਓਮਾਹਾ ਬਾਰ ਦੇ ਬਾਹਰ ਗਾਰਡਨਰ ਦੀ ਜਿਹੜੀ ਓਮਾਹਾ ਬਾਰ ਆ ਉਸ ਦੇ ਬਾਹਰ ਪ੍ਰੋਟੈਸਟ ਦੇ ਦੌਰਾਨ ਜਿਹੜੀ ਆ ਉਹ ਸ਼ੂਟਿੰਗ ਹੋਈ ਸੀ ਅਤੇ ਇਸ ਦੇ ਉੱਤੇ ਇਹ ਦੋਸ਼ ਸੀਗੇ ਵੀ ਇਸ ਨੇ ਇਹ ਗੋਲੀਆਂ ਚਲਾਈਆਂ ਸੀ। ਅਤੇ ਅੱਜ ਜਿਹੜੀ ਖਬਰ ਆ ਇਹ ਆ ਰਹੀ ਆ ਵੀ ਜਿਸ ਨੂੰ ਇੰਡਾਈਟ ਕੀਤਾ ਗਿਆ ਸੀ ਗ੍ਰੈਂਡ ਜੂਰੀ ਦੇ ਦੁਆਰਾ ਉਸ ਨੇ ਜਿਹੜੀ ਇਹ ਆਤਮ ਹੱਤਿਆ ਕਰ ਲਈ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ। ਕੁਛ ਦਿਨ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਆਫਿਸ ਦੇ ਵਿੱਚ ਕੈਨੇਡਾ ਤੋਂ ਇੱਕ ਬੀਬੀ ਵੱਲੋਂ ਜਿਹੜਾ ਆ ਲੈਟਰ ਭੇਜਿਆ ਗਿਆ ਸੀ ਜਿਹਦੇ ਵਿੱਚ ਪੁਆਇਜ਼ਨ ਰਿਸਨ ਜਿਹੜੀ ਆ ਰਿਸਨ ਉਹ ਸੀਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਆਪਾਂ ਪਿਛਲੇ ਸਾਲਾਂ 'ਚ ਦੇਖਿਆ ਵੀ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਜਾਂ ਹੋਰ ਕਈ ਪ੍ਰੋਮੀਨੈਂਟ ਬੰਦੇ ਆ ਉਹਨਾਂ ਨੂੰ ਇੱਦਾਂ ਦੀਆਂ ਚਿੱਠੀਆਂ ਭੇਜੀਆਂ ਜਾਂਦੀਆਂ ਜਿਹਦੇ ਵਿੱਚ ਜ਼ਹਿਰ ਹੁੰਦੀ ਆ। ਪਰ ਜਿਹੜੇ ਵਾਈਟ ਹਾਊਸ ਨੂੰ ਜਿੰਨੀਆਂ ਵੀ ਲੈਟਰਸ ਜਾਂਦੇ ਹੈਗੇ ਆ ਚਿੱਠੀਆਂ ਜਾਂਦੀਆਂ ਉਹ ਸਾਰੀਆਂ ਹੀ ਬਹੁਤ ਚੰਗੀ ਤਰ੍ਹਾਂ ਜਿਹੜੀਆਂ ਟੈਸਟ ਕੀਤੀਆਂ ਜਾਂਦੀਆਂ। ਸੋ ਪਿਛਲੇ ਦਿਨਾਂ ਦੇ ਵਿੱਚ ਇਹ ਲੈਟਰ ਭੇਜੀ ਗਈ ਸੀ ਕੈਨੇਡਾ ਤੋਂ ਅਤੇ ਅੱਜ ਜਿਸ ਲੇਡੀ ਨੇ ਜਿਹੜੀ ਉਹ ਲੈਟਰ ਭੇਜੀ ਸੀ ਉਸ ਨੂੰ ਕਹਿੰਦੇ ਕੈਨੇਡਾ ਅਤੇ US ਦੇ ਬਾਰਡਰ 'ਤੇ ਅਰੈਸਟ ਕਰ ਲਿਆ ਗਿਆ ਆ ਅਤੇ ਉਹਦੇ ਕੋਲ ਇੱਕ ਗਨ ਵੀ ਜਿਹੜੀ ਆ ਉਹ ਪ੍ਰਾਪਤ ਹੋਈ ਹੈਗੀ ਆ। ਪਰ ਹਜੇ ਤੱਕ ਜਿਹੜਾ ਨਾਮ ਨਹੀਂ ਦੱਸਿਆ ਗਿਆ ਕਿਸੇ ਤਰ੍ਹਾਂ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਆ ਉਹਨਾਂ ਨੇ ਇਹ ਕਿਹਾ ਵੀ ਲੈਟਰ ਕੈਨੇਡਾ ਤੋਂ ਹੀ ਓਰੀਜੀਨੇਟ ਹੋਇਆ ਸੀ ਜਿਹੜਾ ਕਿ ਵਾਈਟ ਹਾਊਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਐਡਰੈਸ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਸੰਨ 2018 ਦੇ ਵਿੱਚ ਇੱਕ ਨੇਵੀ ਦਾ ਜਿਹੜਾ ਵੈਟਰਨ ਆ ਉਸ ਵੱਲੋਂ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਉਹਨਾਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਮੈਂਬਰਸ ਆ ਉਹਨਾਂ ਨੂੰ ਲੈਟਰ ਭੇਜੇ ਗਏ ਸੀ ਜਿਹਦੇ ਵਿੱਚ ਇਹ ਜ਼ਹਿਰ ਸੀਗੀ। ਅਤੇ ਇਸ ਤੋਂ ਪਹਿਲਾਂ 2014 ਦੇ ਵਿੱਚ ਵੀ ਇੱਕ ਮਿਸੀਸਿਪੀ ਦਾ ਬੰਦੇ ਨੂੰ 25 ਸਾਲਾਂ ਦੀ ਜੇਲ੍ਹ ਹੋਈ ਸੀ ਜਿਸ ਨੇ ਉਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਸੀ ਉਹਨਾਂ ਨੂੰ ਇਹ ਜ਼ਹਿਰ ਵਾਲਾ ਲੈਟਰ ਜਿਹੜਾ ਭੇਜਿਆ ਸੀ। ਜੀ ਜੀ। ਅਤੇ ਹਰਜੋਤ ਸਿੰਘ ਜੀ ਇੱਕ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। 1 ਦਸੰਬਰ 2020 ਤੋਂ ਮਾਰਗੇਜ ਫੀਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਵੀ ਲੋਅਰ ਰੇਟ, ਘੱਟ PMI, ਕੈਸ਼ ਆਊਟ ਜਾਂ ਕ੍ਰੈਡਿਟ ਕਾਰਡ ਬਿੱਲ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ। ਫੈਨੀ ਅਤੇ ਬੈਂਕਸ ਦੇ ਦੁਆਰਾ 0.5% ਫੀਸ ਦੇ ਵਿੱਚ ਵਾਧਾ ਹੋਵੇਗਾ, ਜਿਸ ਦਾ ਮਤਲਬ 4 ਲੱਖ ਦੇ ਲੋਨ ਤੇ $2000 ਵਾਧੂ ਫੀਸ। ਇਹਨਾਂ ਫੀਸਾਂ ਦੇ ਵਧਣ ਤੋਂ ਪਹਿਲਾਂ ਹੀ ਸੰਪਰਕ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916-712-2735 NMLS ID 280053 BRE license number 013572217।
ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਅਮਰੀਕਾ ਦੀ ਮਰਦਮਸ਼ੁਮਾਰੀ 30 ਸਤੰਬਰ ਨੂੰ ਖਤਮ ਹੋ ਰਹੀ ਹੈ। ਕੀ ਤੁਹਾਡੀ ਗਿਣਤੀ ਹੋ ਚੁੱਕੀ ਹੈ? ਮਰਦਮਸ਼ੁਮਾਰੀ ਵਿਭਾਗ ਤੋਂ ਕਰਮਚਾਰੀ ਆਪਣੇ ਪਛਾਣ ਪੱਤਰ ਸਮੇਤ ਤੇ ਮਾਸਕ ਪਹਿਨ ਕੇ ਮਰਦਮਸ਼ੁਮਾਰੀ ਭਰਨ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਤੁਹਾਡੇ ਦਰਵਾਜ਼ੇ ਉੱਤੇ ਦਸਤਕ ਦੇਣਗੇ। ਤੁਹਾਡੇ ਜਵਾਬ ਗੁਪਤ ਨੇ ਤੇ ਉਹ ਤੈਅ ਕਰਦੇ ਨੇ ਕਿ ਤੁਹਾਡੇ ਇਲਾਕੇ ਦੇ ਸਕੂਲਾਂ, ਸੜਕਾਂ ਤੇ ਮੈਡੀਕਲ ਸਹੂਲਤਾਂ ਦੇ ਲਈ ਸਰਕਾਰ ਕਿੰਨੇ ਪੈਸੇ ਦਿੰਦੀ ਹੈ। ਇਹ ਕਰਮਚਾਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਨੇ ਤਾਂ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਹੋਵੇ। ਮਰਦਮਸ਼ੁਮਾਰੀ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਤੇ ਇਸ ਵਿੱਚ ਤੁਹਾਡੇ ਘਰ ਰਹਿੰਦੇ ਹਰੇਕ ਜੀਅ ਬਾਰੇ ਆਮ ਸਵਾਲ ਪੁੱਛੇ ਜਾਂਦੇ ਨੇ। ਮਰਦਮਸ਼ੁਮਾਰੀ ਵਿੱਚ ਹਿੱਸਾ ਲੈ ਕੇ ਤੁਸੀਂ ਆਪਣੀ ਕਮਿਊਨਿਟੀ ਦੀ ਮਦਦ ਕਰੋ ਤੇ ਆਪਣੇ ਬੱਚਿਆਂ ਦਾ ਭਵਿੱਖ ਸਵਾਰੋ। ਇੰਟਰਨੈਟ ਉੱਤੇ ਜਵਾਬ ਭਰੋ 2020 census.gov ਜਾਂ ਕਾਲ ਕਰੋ 844 330 2020। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬ੍ਰੇਕ ਤੋਂ ਬਾਅਦ ਅਗਲੀਆਂ ਖਬਰਾਂ ਵੱਲ ਚੱਲੀਏ ਅਤੇ ਜਿਹੜੀ UK ਤੋਂ ਖਬਰ ਆ ਰਹੀ ਆ, ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਕੇਸਾਂ ਦੀ ਗਿਣਤੀ UK ਦੇ ਵਿੱਚ ਵੱਧ ਰਹੀ ਆ, ਅਤੇ ਕਹਿੰਦੇ ਵੀ ਹੋ ਸਕਦਾ ਅਕਤੂਬਰ ਮਹੀਨੇ ਤੱਕ 50,000 ਕੇਸ ਹਰ ਰੋਜ਼ UK ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਹੋ ਜਾਣ। ਸੋ ਇਹ ਇੱਕ ਤਰ੍ਹਾਂ ਦੇ ਨਾਲ ਸੈਕੰਡ ਵੇਵ ਜਿਹੜੀ ਆ ਉੱਥੇ ਚੱਲ ਰਹੀ ਹੈਗੀ ਆ। ਸਰ ਪੈਟਰਿਕ ਵੈਲੈਂਸ ਜਿਹੜੇ ਉੱਥੇ ਹੈਗੇ, ਉਹਨਾਂ ਨੇ ਕਿਹਾ ਵੀ ਹਰ ਰੋਜ਼ 200 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਹੋ ਰਹੀਆਂ ਹੈਗੀਆਂ UK ਦੇ ਵਿੱਚ, ਅਤੇ ਮੁੜ ਕੇ ਦੁਬਾਰਾ ਕੀ ਫੇਰ ਕੇਸਾਂ ਦੀ ਗਿਣਤੀ ਬਹੁਤ ਵਧਣੀ ਸ਼ੁਰੂ ਹੋ ਗਈ ਹੈਗੀ ਆ। ਜੀ ਬਿਲਕੁਲ। ਕੱਲ੍ਹ ਜਿਹੜਾ CDC ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਵੀ ਜਿਹੜਾ ਕਰੋਨਾ ਵਾਇਰਸ ਆ ਉਹ ਐਰੋਸੋਲਸ ਯਾਨੀ ਕਿ ਹਵਾ ਦੇ ਜ਼ਰੀਏ ਵੀ ਜਿਹੜਾ ਉਹ ਫੈਲਦਾ ਆ, ਇਸ ਲਈ ਮਾਸਕ ਵਗੈਰਾ ਲਾਉਣੇ ਬਹੁਤ ਜ਼ਰੂਰੀ ਨੇ, ਬਹੁਤ ਲਾਜ਼ਮੀ ਨੇ। ਪਰ ਅੱਜ ਉਹਨਾਂ ਨੇ ਆਪਣੀ ਇਹ ਸਟੇਟਮੈਂਟ ਆ ਉਸ ਦੇ ਉੱਤੇ ਰਿਵਰਸਲ ਕਰਦੇ ਹੋਏ ਆਪਣੀ ਵੈਬਸਾਈਟ ਤੋਂ ਚੱਕਤਾ। ਬਾਅਦ 'ਚ ਜਦ ਹੋਰ ਪੱਤਰਕਾਰਾਂ ਨੇ, ਜਰਨਲਿਸਟ ਨੇ ਪੁੱਛਿਆ ਤਾਂ ਕਹਿੰਦੇ ਵੀ ਵੈਬਸਾਈਟ ਦੇ ਵਿੱਚ ਗਲਿਚ ਜਿਹੜਾ ਆ ਉਹ ਆ ਗਿਆ ਹੈ। ਇਹ ਆਪਾਂ ਨੂੰ ਪਤਾ ਹੈ ਵੀ ਜਿਹੜਾ ਮੌਜੂਦਾ ਪ੍ਰਸ਼ਾਸਨ ਆ, ਟਰੰਪ ਪ੍ਰਸ਼ਾਸਨ ਆ, ਇਹ CDC ਨੂੰ ਵੀ ਜਿਹੜਾ ਸਹੀ ਤਰੀਕੇ ਦੇ ਨਾਲ, ਆਜ਼ਾਦੀ ਦੇ ਨਾਲ ਜਿਹੜਾ ਉਹ ਚੱਲਣ ਨਹੀਂ ਦੇਣ ਦੇ ਰਿਹਾ। ਆਪਣੀਆਂ ਜਿਹੜੀਆਂ ਮਰਜ਼ੀਆਂ ਅਤੇ ਆਪਣੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਜ਼ਰੀਏ ਪੁਸ਼ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਉਹਨਾਂ ਦੇ ਦੁਆਰਾ ਕੀਤੀ ਜਾ ਰਹੀ ਹੈਗੀ ਆ।
ਤੇ ਆਈ ਥਿੰਕ ਇਹ ਦੱਸਣ ਦੇ ਨਾਲ ਲੋਕਾਂ ਨੂੰ ਹੀ ਫਾਇਦਾ ਜਿਹੜਾ ਹੋਊਗਾ। ਆਲਰੇਡੀ 2 ਲੱਖ ਅਮਰੀਕਾ ਦੇ ਵਿੱਚ ਤਾਂ ਮਰ ਚੁੱਕੇ ਨੇ, ਹੋਰ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਹੋਰ ਮਰਵਾਉਣੇ ਨੇ। ਆਪਣੇ ਜਿਹੜਾ ਝੂਠ ਆ ਉਸ ਨੂੰ ਜਿਹੜਾ ਉਹ ਫੈਲਾਉਣ ਦੇ ਲਈ ਅਜੇ ਵੀ ਬਹੁਤ ਸਾਰੇ ਮੂਰਖ ਲੋਕ ਇਸ ਚੀਜ਼ ਨੂੰ ਮੰਨਣ ਦੇ ਲਈ ਤਿਆਰ ਨਹੀਂ ਆ ਵੀ ਇਹਦੇ ਨਾਲ ਕਿੰਨਾ ਇਹ ਘਾਤਕ ਹੈਗਾ ਆ। ਜ਼ਰੂਰੀ ਨਹੀਂ ਆ ਵੀ ਸਾਰਿਆਂ ਨੂੰ ਉਹਨੇ ਸੇਮ ਤਰੀਕੇ ਦੇ ਨਾਲ ਅਸਰ ਕਰਨਾ, ਕਈਆਂ ਦੇ ਉੱਤੇ ਘੱਟ ਅਸਰ ਕਰਦਾ ਆ ਤੇ ਜਿਨ੍ਹਾਂ ਦੇ ਉੱਤੇ ਜ਼ਿਆਦਾ ਅਸਰ ਕਰਦਾ ਆਪਾਂ ਦੇਖਦੇ ਹਾਂ ਵੀ ਕਿੰਨੀਆਂ ਜਿਹੜੀਆਂ ਉਹ ਮੌਤਾਂ ਹੋ ਰਹੀਆਂ, ਨੌਜਵਾਨ ਲੋਕ ਵੀ ਜਿਹੜੇ ਆ ਇਸ ਦੇ ਕਰਕੇ ਜਿਹੜੇ ਉਹ ਮਰ ਰਹੇ ਨੇ। ਸੋ ਭਾਈ ਧਿਆਨ ਦੇ ਨਾਲ ਰਹੋ, ਮਾਸਕ ਵਗੈਰਾ ਜਿਹੜਾ ਉਹ ਜ਼ਰੂਰ ਪਾ ਕੇ ਰੱਖੋ ਜਿੱਥੇ ਵੀ ਤੁਸੀਂ ਜਾਂਦੇ ਆ, ਜਿੱਥੇ ਵੀ ਤੁਸੀਂ ਆਉਂਦੇ ਆ। ਨਵੇਂ ਲੋਕਾਂ ਨੂੰ ਜਦੋਂ ਤੁਸੀਂ ਕਿਤੇ ਵੀ ਜਿਹੜੀ ਉਹ ਮਿਲਦੇ ਆ, ਸਾਰਿਆਂ ਨੇ ਮਾਸਕ ਜਿਹੜਾ ਉਹ ਪਾਇਆ ਹੋਵੇ ਤਾਂ ਇਹ ਚੰਗੀ ਗੱਲ ਆ, ਬਚਾਅ ਹੋ ਜਾਊਗਾ। ਨਹੀਂ ਤਾਂ ਜਿਹੜਾ ਇਹ ਸਥਿਤੀ ਜਿਹੜੀ ਬਹੁਤ ਜ਼ਿਆਦਾ ਵਿਗੜ ਸਕਦੀ ਆ। ਸੋ CDC ਨੇ ਤਾਂ ਇੱਕ ਵਾਰੀ ਜਿਹੜਾ ਕਿਹਾ ਆ ਵੀ ਹਵਾ ਦੇ ਜ਼ਰੀਏ ਜਿਹੜਾ ਫੈਲਦਾ, ਇਹ ਪਹਿਲੋਂ ਵੀ ਜਿਹੜੀ ਚਰਚਾ ਬਹੁਤ ਚੱਲਦੀ ਸੀਗੀ। ਕਈ ਹੋਰ ਸਟੱਡੀਜ਼ ਦੇ ਵਿੱਚ ਵੀ ਇਸ ਨੂੰ ਉਹਨਾਂ ਨੇ ਪ੍ਰਮਾਣਿਤ ਕੀਤਾ ਸੀਗਾ, ਪਰ ਹੁਣ ਕਹਿ ਕੇ ਫਿਰ ਵਾਪਸ ਹਟੇ ਆ ਤੇ ਹੁਣ ਆਪਣੇ ਆਪ ਦਾ ਉਹ ਬਚਾਅ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਇਨ ਐਨੀ ਕੇਸ ਪੋਲੀਟਿਕਸ ਨੂੰ ਸਾਈਡ 'ਤੇ ਰੱਖੋ ਤੁਸੀਂ ਤੇ ਆਪਣੀ ਜਾਨ ਨੂੰ ਤੇ ਆਪਣੇ ਜਿਹੜੇ ਨਜ਼ਦੀਕੀਆਂ ਦੀ ਸਕੇ ਸੰਬੰਧੀਆਂ ਦੀ ਜਿਹੜੀ ਜਾਨ ਆ ਉਸ ਨੂੰ ਬਚਾਉਣ ਦੇ ਲਈ ਇਹ ਕੰਮ ਜਿਹੜਾ ਉਹ ਤੁਸੀਂ ਜ਼ਰੂਰ ਕਰੋ। ਮਾਸਕ ਵਗੈਰਾ ਪਾ ਕੇ ਹੀ ਬਾਹਰ ਜਦੋਂ ਕਿਤੇ ਜਾਂਦੇ ਆ, ਜਿਹੜੇ ਵੀ ਨਵੇਂ ਕਿਸੇ ਇਨਸਾਨ ਨੂੰ ਕਿਤੇ ਕੋਈ ਤੁਸੀਂ ਖਰੀਦਦਾਰੀ ਕਰਨ ਜਾਂਦੇ ਆ, ਕੁਛ ਵੀ ਇੱਦਾਂ ਦੀਆਂ ਚੀਜ਼ ਕਰਨ ਜਾਂਦੇ ਆ, ਉਹ ਜ਼ਰੂਰ ਪਾ ਕੇ ਜਾਇਆ ਕਰੋ ਜੀ। ਸੋ ਬਿਲਕੁਲ ਕਹਿੰਦੇ ਵੀ ਇੰਨੇ ਜ਼ਿਆਦਾ ਕੇਸ ਉੱਥੇ UK ਦੇ ਵਿੱਚ ਵੱਧ ਰਹੇ ਆ, ਕਹਿੰਦੇ ਸਿਰਫ ਇਹ ਟੈਸਟਿੰਗ ਕਰਕੇ ਨਹੀਂ ਵੱਧ ਰਿਹਾ, ਐਕਚੁਅਲੀ ਲੋਕਾਂ ਨੂੰ ਜਿਹੜੀ ਕਰੋਨਾ ਵਾਇਰਸ ਆ ਉਹ ਹੋ ਰਹੀ ਹੈਗੀ। 70,000 ਦੇ ਕਰੀਬ ਜਿਹੜੇ ਲੋਕ ਆ ਇਨਫੈਕਟਡ ਆਲਰੇਡੀ ਹੈਗੇ ਆ, ਕਹਿੰਦੇ 6,000 ਦੇ ਕਰੀਬ ਹਰ ਰੋਜ਼ ਪੋਜ਼ੀਟਿਵ ਕੇਸ ਉੱਥੇ ਪਾਏ ਜਾ ਰਹੇ ਆ। 8% ਪਾਪੂਲੇਸ਼ਨ ਕਨਫਰਮਡ ਆ ਲੰਡਨ ਦੀ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋ ਚੁੱਕਾ, ਤੇ ਕਹਿੰਦੇ ਅਪ ਟੂ 17% ਹੋ ਸਕਦੀ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਕਰੋਨਾ ਹੋਇਆ, ਉਹ ਆਪਣੇ ਆਪ ਠੀਕ ਵੀ ਹੋ ਜਾਂਦੇ ਆ। 80% ਦੇ ਕਰੀਬ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ, ਜਿਹੜੇ ਕਈ ਸਟਰੋਂਗ ਹੁੰਦੇ ਆ, ਯੰਗ ਆ, ਪਰ ਤੁਸੀਂ ਦੇਖੋ ਵੀ 17% 8% ਤੋਂ ਲੈ ਕੇ 17% ਤੱਕ ਜੇ ਇੱਕ ਸ਼ਹਿਰ ਦੀ ਪਾਪੂਲੇਸ਼ਨ ਕਰੋਨਾ ਵਾਇਰਸ ਨਾਲ ਇਨਫੈਕਟਡ ਹੋਊਗੀ ਤੇ ਉਹ ਕਿੰਨੀ ਜਲਦੀ ਜਿਹੜੀ ਆ ਹੋਰ ਲੋਕਾਂ ਤੱਕ ਵੱਧ ਸਕਦੀ ਹੈਗੀ ਆ। ਕੁਛ ਲੋਕ ਸੋਚ ਰਹੇ ਆ ਵੀ ਠੀਕ ਆ ਵੈਕਸੀਨ ਮੇ ਬੀ ਐਂਡ ਆਫ ਦਾ ਈਅਰ ਤੱਕ ਮਿਲ ਜਾਵੇ, ਪਰ ਇਹਦੀ ਹਜੇ ਕੋਈ ਵੀ ਜਿਹੜੀ ਗਰੰਟੀ ਹੈ ਨਹੀਂ ਹੈ ਜੀ। ਰਿਐਲਿਟੀ ਤੋਂ ਇਹ ਮੈਨੂੰ ਲੱਗਦਾ ਗੱਲ ਥੋੜ੍ਹੀ ਜਿਹੀ ਅਜੇ ਦੂਰ ਹੈਗੀ ਆ। ਡੋਨਲਡ ਟਰੰਪ ਪੁਸ਼ ਤਾਂ ਕਰਨਾ ਚਾਹੁੰਦੇ ਆ ਵੀ ਚਾਹੇ ਕੋਈ ਉੱਦਾਂ ਹੀ ਬਾਣੀ ਦੇ ਟੀਕੇ ਜਿਹੜੇ ਕਿ ਉਹਨਾਂ ਲਾ ਦਿੱਤੇ ਸਨ ਵੈਕਸੀਨ ਨੂੰ ਕਹਿ ਕੇ ਵੀ ਇਲੈਕਸ਼ਨ ਤੋਂ ਪਹਿਲਾਂ ਦੇਖੋ ਜੀ ਆਪਾਂ ਕਰਤਾ ਕੰਮ, ਪਰ CDC ਮਾਹਰਾਂ ਦੀ ਜੇ ਮੰਨੀ ਜਾਵੇ ਤਾਂ ਇਸ ਦੇ ਵਿੱਚ ਅਗਲੇ ਸਾਲ ਤੱਕ ਜਿਹੜਾ ਆਉਣ ਦੀ ਸੰਭਾਵਨਾ ਹੈਗੀ ਆ। ਇੰਨੇ ਘੱਟ ਸਮੇਂ ਦੇ ਵਿੱਚ ਆਉਣਾ ਕਾਫੀ ਮੁਸ਼ਕਿਲ ਹੋਊਗਾ। ਸ਼ਾਇਦ ਉਹਨਾਂ ਨੇ ਵਲਾਦੀਮੀਰ ਪੁਤਿਨ ਵੱਲ ਦੇਖਦੇ ਹੋਏ ਜਿੱਦਾਂ ਰਸ਼ੀਆ ਨੇ ਐਲਾਨ ਕਰਤਾ ਵੀ ਅਸੀਂ ਵੈਕਸੀਨ ਬਣਾ ਲਈ ਹੈ, ਜਦ ਕਿ ਅਜੇ ਫੇਜ਼ 3 ਦੇ ਟਰਾਇਲ ਉੱਤੇ ਹੋਣੇ ਬਾਕੀ ਸੀਗੇ, ਉੱਦਾਂ ਦੀ ਗੱਲ ਜਿਹੜੀ ਪੁਸ਼ ਕਰਨ ਦੀ ਕੋਸ਼ਿਸ਼ ਜਿਹੜੀ ਉਹ ਹੋ ਰਹੀ ਹੋਵੇ। ਉੱਧਰ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਵੱਖ-ਵੱਖ ਥਾਂ ਦੇ ਉੱਤੇ ਸਟੋਰਮਸ ਜਿਹੜੇ ਉਹ ਚੱਲ ਰਹੇ ਨੇ। ਉੱਧਰ ਟੈਕਸਸ ਦੇ ਹਿਊਸਟਨ ਤੇ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਜਿਹੜਾ ਟ੍ਰੋਪੀਕਲ ਸਟੋਰਮ ਬੈਟਾ ਜਿਹੜਾ ਆ ਉਹ ਜਿਹੜਾ ਖਤਰਾ ਆ ਉਹ ਲੈ ਕੇ ਆ ਰਿਹਾ ਹੈਗਾ ਆ। ਖਤਰਾ ਇਸ ਪ੍ਰਕਾਰ ਆ ਵੀ ਬਹੁਤ ਭਾਰੀ ਮੀਂਹ ਤੇ ਫਲੈਸ਼ ਫਲੱਡਿੰਗ ਇੱਦਾਂ ਦਾ ਜਿਹੜਾ ਖਤਰਾ ਆ ਉਹ ਬਣਿਆ ਪਿਆ। ਟੈਕਸਸ ਕੋਸਟ ਤੋਂ ਲੈ ਕੇ ਜਿਹੜੇ ਸੈਂਟਰਲ ਲੂਜ਼ੀਆਨਾ ਤੱਕ ਕਹਿੰਦੇ ਵੀ ਇਸ ਟ੍ਰੋਪੀਕਲ ਸਟੋਰਮ ਬੈਟਾ ਦੀ ਮਾਰ ਜਿਹੜੀ ਆ ਉਹ ਪੈ ਸਕਦੀ। ਆਲਰੇਡੀ ਆਪਾਂ ਦੇਖਿਆ ਆ ਵੀ ਉੱਧਰ ਲੂਜ਼ੀਆਨਾ 'ਚ ਐਲਬਾਮਾ ਦੇ ਵਿੱਚ ਆਲਰੇਡੀ 2 ਜਿਹੜੇ ਹਰੀਕੇਨ ਆ ਗਲਫ ਦੇ ਕੋਸਟ ਦੇ ਉੱਤੇ ਜਿਹੜੇ ਉਹ ਆ ਚੁੱਕੇ ਹੋਏ ਨੇ, ਤੇ ਇੱਕ ਹੋਰ ਜਿਹੜਾ ਟ੍ਰੋਪੀਕਲ ਸਟੋਰਮ ਆ ਉਹ ਇਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ, ਜਿਸ ਕਰਕੇ ਤੇਜ਼ ਹਵਾਵਾਂ ਭਾਰੀ ਮੀਂਹ ਜਿਹੜੇ ਆ ਉਹ ਜਿਹੜੀ ਹਿਊਸਟਨ ਟੈਕਸਸ ਦੇ ਇਲਾਕੇ ਦੇ ਵਿੱਚ, ਲੂਜ਼ੀਆਨਾ ਦੇ ਇਲਾਕੇ ਦੇ ਵਿੱਚ ਜਿਹੜੇ ਉਹ ਪੈ ਰਹੇ ਨੇ। ਸੋ ਇਸ ਚੀਜ਼ ਦੇ ਲਈ ਜਿਹੜੇ ਵੀ ਲੋਕ ਸਾਡੇ ਉੱਥੇ ਰਹਿੰਦੇ ਨੇ, ਬਾਕੀ ਲੋਕ ਆ ਉਹ ਸਾਰੇ ਜਾਣੇ ਜਿਹੜੇ ਉਹ ਸਾਵਧਾਨ ਰਹਿਣ ਤੇ ਸਤਰਕਤਾ ਜਿਹੜੀ ਉਹ ਅਪਣਾਓ, ਤਾਂ ਜੋ ਸਮੇਂ ਰਹਿੰਦੇ ਹੋਏ ਸੁਰੱਖਿਅਤ ਥਾਵਾਂ ਦੇ ਉੱਤੇ ਜੇ ਤੁਹਾਨੂੰ ਕੱਢਣ ਨੂੰ ਆਖਿਆ ਜਾਂਦਾ ਹੈ, ਇਵੈਕੂਏਟ ਕਰਨ ਨੂੰ ਕਿਹਾ ਜਾਂਦਾ ਆ, ਤਾਂ ਤੁਸੀਂ ਉਹ ਉਦੋਂ ਤੱਕ ਜਿਹੜਾ ਉਹ ਉੱਥੇ ਜਾ ਸਕੋ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਟਿਕਟੋਕ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਕਹਿੰਦੇ ਵੀ ਹੁਣ ਐਗਰੀ ਹੋ ਗਏ ਹੈਗੇ ਵੀ ਟਿਕਟੋਕ ਜਿਹੜੀ ਆ ਉਹ ਔਰੀਕਲ ਤੇ ਵਾਲਮਾਰਟ ਦੇ ਨਾਲ ਆਪਣੀ ਜਿਹੜੀ ਡੀਲ ਆ ਬਣਾ ਲਵੇ। ਕਹਿੰਦੇ ਵੀ ਟਿਕਟੋਕ ਜਿਹੜਾ ਹੋਊਗਾ ਉਹ ਮਿਨੋਰਟੀ ਇਨਵੈਸਟਰ ਵਿਦ 12.5% ਔਰੀਕਲ ਦੇ ਨਾਲ ਹੋਊਗਾ। ਇਸੇ ਤਰ੍ਹਾਂ ਵਾਲਮਾਰਟ 7.5% ਜਿਹੜਾ ਸਟੇਕ ਆ ਉਹ
ਜਿਹੜਾ ਕੈਰੀ ਕਰੂਗਾ। ਸੋ ਹਜੇ ਤੱਕ ਫਾਈਨਲ ਡਿਟੇਲ ਨਹੀਂ ਹੋਈ, ਪਰ ਜਿਸ ਤਰ੍ਹਾਂ ਲੱਗ ਰਿਹਾ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਵੀ ਜੇ ਡੀਲ ਨਾ ਬਣੀ ਤਾਂ ਅਸੀਂ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਾਂਗੇ। ਸੋ ਉਹ ਡੀਲ ਜਿਹੜੀ ਆ ਹੁਣ ਉਹਨਾਂ ਵੱਲੋਂ ਓਕੇ ਕਰ ਦਿੱਤੀ ਗਈ ਆ। ਸੋ ਹੋਪਫੁਲੀ ਕੁਛ ਕੁ ਦਿਨਾਂ ਤੱਕ ਇਹ ਫਾਈਨਲ ਹੋ ਜਾਊਗੀ। ਟਿਕਟੋਕ ਕੰਪਨੀ ਜਿਹੜੀ ਆ USA ਦੇ ਵਿੱਚ 25,000 ਦੇ ਕਰੀਬ ਜੋਬਸ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਆ। ਸੋ ਨਹੀਂ ਤਾਂ ਦੇਖੋ 25,000 ਲੋਕਾਂ ਨੂੰ ਵੀ ਲੇ ਆਫ ਹੋਣਾ ਸੀ। ਆਲਰੇਡੀ ਸਾਰਿਆਂ ਨੂੰ ਪਤਾ ਆ ਵੀ USA ਦੇ ਵਿੱਚ ਵੀ ਅਨਪਲਾਇਮੈਂਟ ਬਹੁਤ ਜ਼ਿਆਦਾ ਵਧੀ ਹੋਈ ਆ। ਸੋ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਵੀ ਜਿਹੜੀ ਡੀਲ ਆ ਉਹ ਉਹਦੇ ਲਈ ਐਗਰੀ ਕਰ ਗਏ ਹੋਣ, ਕਿਉਂਕਿ ਜਿਹੜਾ ਆ ਜੇ ਡੀਲ ਨਹੀਂ ਬਣਦੀ ਤਾਂ 25,000 ਲੋਕਾਂ ਨੂੰ ਜਿਹੜਾ ਆ ਉਹ ਲੇ ਆਫ ਵੀ ਹੋਣਾ ਪੈਣਾ ਸੀ ਜੀ। ਸੋ ਅਗਲੀ ਖਬਰ ਵੱਲ ਚੱਲੀਏ। ਖਬਰ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ ਆਪਾਂ ਡਿਸਕਸ ਕਰਨਾ ਚਾਹੁੰਦੇ ਹਾਂ US ਸੈਂਸਸ ਨੂੰ ਲੈ ਕੇ। ਜੀ ਜਿਹੜਾ US ਸੈਂਸਸ ਆ ਹਜੇ ਤੱਕ ਵੀ ਆਪਾਂ ਰੇਡੀਓ ਦੇ ਉੱਤੇ ਬਹੁਤ ਜ਼ਿਆਦਾ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ US ਸੈਂਸਸ ਦੇ ਵਿੱਚ ਡਿਸਕਸ ਕਰ ਰਹੇ ਹਾਂ, ਪਰ ਜਿਹੜਾ ਲੋਕਾਂ ਦਾ ਜਿਹੜਾ ਹਜੇ ਵੀ ਜਿਹੜਾ ਰੁਝਾਨ ਆ ਹਜੇ ਵੀ ਬੜਾ ਕੇਅਰਲੈਸਨੈਸ ਵਾਲਾ ਹੈਗਾ ਆ। ਕੋਈ ਸੀਰੀਅਸ ਨਹੀਂ ਲੈ ਰਿਹਾ ਇਸ ਨੂੰ ਵੀ ਇਹ ਬਹੁਤ ਹੀ ਇੰਪੋਰਟੈਂਟ ਮੁੱਦਾ ਹੈਗਾ। ਜਿਹੜੇ ਏਰੀਏ 'ਚ ਤੁਸੀਂ ਰਹਿੰਦੇ ਆ, ਤੁਹਾਡੀ ਕਾਊਂਟਿੰਗ ਹੁੰਦੀ ਆ, ਤੁਹਾਡੀ ਕਾਊਂਟਿੰਗ ਦੇ ਬੇਸ ਦੇ ਉੱਤੇ ਉਸ ਏਰੀਏ ਦੇ ਵਿੱਚ ਫੈਡਰਲ ਗਵਰਨਮੈਂਟ ਵੱਲੋਂ ਜਿਹੜੇ ਫੰਡਸ ਆ ਉਹ ਦਿੱਤੇ ਜਾਂਦੇ ਆ, ਚਾਹੇ ਉਹ ਤੁਹਾਡੇ ਸਕੂਲਾਂ ਨੂੰ ਆ, ਹੋਰ ਚਾਹੇ ਕੋਈ ਕਾਲਜ ਆ, ਯੂਨੀਵਰਸਿਟੀ ਆ, ਹੌਸਪੀਟਲ ਆ, ਜਾਂ ਕੋਈ ਪਾਰਕਸ ਆ। ਇਸੇ ਤਰ੍ਹਾਂ ਲੈਂਗੁਏਜ ਬੇਸ ਦੇ ਉੱਤੇ ਵੀ, ਕਿਉਂਕਿ ਜੇ ਲੈਂਗੁਏਜ ਦੀ ਗੱਲ ਕਰਦੇ ਜਾਈਏ ਆਪਾਂ ਬਹੁਤ ਪੰਜਾਬੀ ਜਿਹੜੇ ਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਤਾਂ ਸਾਡੀ ਲੈਂਗੁਏਜ ਸਾਡੀ ਜਿਹੜੀ ਪੋਪੂਲੇਸ਼ਨ ਆ 10 ਤੋਂ 20% ਤੱਕ ਵੀ ਹੈਗੀ ਆ, ਪਰ ਉੱਥੇ ਪੰਜਾਬੀ ਦੇ ਵਿੱਚ ਜਿਹੜਾ ਮਟੀਰੀਅਲ ਆ ਉਹ ਅਵੇਲੇਬਲ ਨਹੀਂ ਹੈਗਾ, ਕਿਉਂਕਿ ਆਪਾਂ ਉਹਨਾਂ ਨੂੰ ਦੱਸਦੇ ਨਹੀਂ। ਆਪਾਂ ਉਹੀ ਕਹਿ ਦਿੰਦੇ ਆ ਵੀ ਜੀ ਅਸੀਂ ਇੱਥੇ 70,000 ਰਹਿੰਦੇ ਆ ਜੀ ਫਰਿਜ਼ਨੋ 'ਚ, ਪਰ ਕਿੱਥੇ ਫਿਗਰ ਹੈਗੇ ਆ ਕਿਸੇ ਦੇ ਕੋਲ ਕੋਈ ਨਹੀਂ। ਸੋ ਆਹੀ ਮੌਕਾ ਆ ਜਿਹੜਾ ਉਹ ਦੱਸਣ ਦਾ। ਆਉਣ ਵਾਲੇ ਦਿਨ ਦੇ ਵਿੱਚ ਅਸੀਂ ਕੋਈ ਨਾ ਕੋਈ ਰੇਡੀਓਥੋਨ ਜਾਂ ਕੁਛ ਕਰਾਂਗੇ ਪੂਰਾ ਦਿਨ, ਪਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਕੋਈ ਵੀ ਜਿਹੜਾ ਆ ਉਹ ਇਸ ਗੱਲੋਂ ਵਾਂਝਾ ਨਾ ਰਹੇ ਵੀ US ਸੈਂਸਸ ਦਾ ਫਾਰਮ ਉਹਨੇ ਫਿਲ ਆਊਟ ਨਹੀਂ ਕੀਤਾ। ਬੜਾ ਈਜ਼ੀ ਆ, 4-5 ਮਿੰਟ ਲੱਗਦੇ, ਸਾਰੇ ਆਨਲਾਈਨ ਜਾ ਕੇ ਤੁਸੀਂ ਭਰ ਸਕਦੇ ਹੈਗੇ ਆ। ਜਿਨ੍ਹਾਂ ਨੇ ਭਰਿਆ ਵੀ ਆ, ਜਿਹੜਾ ਅਦਰ ਤੇ ਜਾ ਕੇ ਜਿੱਥੇ ਸਿੱਖ ਲਿਖਣਾ, ਜੇ ਬਾਈ ਮਿਸਟੇਕ ਏਸ਼ੀਅਨ ਇੰਡੀਅਨ ਜਾਂ ਕੋਈ ਹੋਰ ਲਿਖ ਦਿੱਤਾ, ਉਹਨੂੰ ਤੁਸੀਂ ਕਰੈਕਟ ਵੀ ਕਰ ਸਕਦੇ ਹੈਗੇ ਆ। ਇੱਕ ਵਾਰੀ ਫੇਰ ਮੈਂ ਦੱਸਦਾ ਜਾਵਾਂ, ਉਹਨਾਂ ਦਾ ਜਿਹੜਾ ਵੈਬਸਾਈਟ ਦਾ ਐਡਰੈਸ my2020census.gov। ਇਹ ਜਿਹੜਾ ਆ ਬਹੁਤ ਹੀ ਜ਼ਰੂਰੀ ਆ। ਕੋਈ ਵੀ ਪੰਜਾਬੀ ਇਹਨੂੰ ਭਰੇ ਤੋਂ ਬਿਨਾਂ ਨਾ ਰਹੇ, ਚਾਹੇ ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਆ, ਪੋਲੀਟੀਕਲ ਸਾਈਲਮ ਆ, ਲੀਗਲ ਆ, ਇਲੀਗਲ ਆ, ਨੋ ਮੈਟਰ ਵਟ, ਹਰ ਇੱਕ ਬੰਦਾ ਜਿਹੜਾ ਉਹ ਕਾਊਂਟ ਹੋਣਾ ਚਾਹੀਦਾ ਆ ਜੀ। ਸਾਰੇ ਜਾਣੇ ਇੱਕ ਦੂਜੇ ਨੂੰ ਜਿਹੜਾ ਉਹ ਪੁੱਛੋ, ਮੇਕ ਸ਼ੋਰ ਕਰੋ ਵੀ ਤੁਸੀਂ ਮਰਦਮਸ਼ੁਮਾਰੀ ਕਰ ਲਈ ਆ, ਭਰ ਲਈ ਆ ਜਾਂ ਨਹੀਂ ਭਰ ਲਈ, ਸੈਂਸਸ ਜਿਹੜਾ ਉਹ ਲੈ ਲਿਆ ਆ ਕਿ ਨਹੀਂ। ਬਹੁਤ ਈਜ਼ੀ ਆ, ਥੋੜ੍ਹੇ ਦਿਨ ਰਹਿ ਗਏ ਨੇ, ਹੁਣ 9 ਦਿਨ ਦਾ ਵਕਫਾ ਜਿਹੜਾ ਉਹ ਸਿਰਫ ਰਹਿ ਗਿਆ। 30 ਸਤੰਬਰ ਜਿਹੜੀ ਅਖੀਰਲੀ ਤਰੀਕ ਹਾਲ ਦੀ ਘੜੀ ਦੱਸੀ ਜਾ ਰਹੀ। ਉੱਦਾਂ ਇੱਕ ਕੋਰਟ ਕੇਸ ਜਿਹੜਾ ਉਹ ਚੱਲ ਰਿਹਾ ਆ, ਸ਼ਾਇਦ ਕੱਲ੍ਹ ਤੱਕ ਉਸ ਦਾ ਜਿਹੜਾ ਫੈਸਲਾ ਵੀ ਜਿਹੜਾ ਉਹ ਆ ਸਕਦਾ ਆ, ਪਰ ਫਿਰ ਵੀ ਇਹ ਮੰਨ ਕੇ ਹੀ ਚੱਲਿਆ ਜਾਵੇ ਵੀ 30 ਸਤੰਬਰ ਜਿਹੜਾ ਆ ਉਹ ਅਖੀਰਲੀ ਤਰੀਕ ਹੈਗੀ ਆ, ਅਤੇ ਉਦੋਂ ਤੱਕ ਸਾਰੇ ਜਣੇ ਕਾਊਂਟ ਹੋਣੇ ਚਾਹੀਦੇ ਆ। ਬਹੁਤ ਸਾਰੇ ਲੋਕਾਂ ਨੂੰ ਜਦੋਂ ਗੱਲ ਕਰਦੇ ਹਾਂ, ਪੁੱਛਦੇ ਹਾਂ, ਤਾਂ ਉਹਨਾਂ ਨੂੰ ਹੁੰਦਾ ਵੀ ਉਹਨਾਂ ਨੇ ਭਰਿਆ ਨਹੀਂ ਆ। ਜੇ ਕਿਸੇ ਨੇ ਨਹੀਂ ਭਰਿਆ, ਕਿਸੇ ਨੇ ਭਰ ਚੁੱਕਿਆ, ਤਾਂ ਉਹ ਇੱਕ ਦੂਜੇ ਦੀ ਮਦਦ ਕਰੋ ਤਾਂ ਜੋ ਉਹ ਸਾਰੇ ਜਾਣੇ ਇਸ ਚੀਜ਼ ਨੂੰ ਭਰ ਸਕਣ ਅਤੇ ਕੋਈ ਵੀ ਗਿਣਤੀ ਤੋਂ ਬਗੈਰ ਜਿਹੜਾ ਉਹ ਰਹਿ ਨਾ ਜਾਵੇ। ਨਵ ਜਨਮੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਨ ਬਿਟਵੀਨ ਸਾਰੇ ਹੀ ਜਾਣਿਆਂ ਨੇ ਜਿਹੜਾ ਇਹ ਭਰਨਾ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਤੁਸੀਂ ਲੀਗਲ ਹੋ, ਇਲੀਗਲ ਹੋ, ਐਵਰੀਬਡੀ ਇਜ਼ ਐਲੀਜੀਬਲ। ਹਰ ਇੱਕ ਜਾਣਾ ਇਹ ਭਰਨ ਦੇ ਕਾਬਲ ਹੈਗਾ ਆ। ਇਸ ਦੇ ਵਿੱਚ ਕੋਈ ਐਲੀਜੀਬਿਲਿਟੀ ਕ੍ਰਾਈਟੀਰੀਆ ਇੱਕ ਹੀ ਆ ਵੀ ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਆ, ਅਤੇ ਤੁਸੀਂ ਜਿਸ ਇਲਾਕੇ ਦੇ ਵਿੱਚ ਰਹਿ ਰਹੇ ਆ ਉਹਦਾ ਐਡਰੈਸ ਭਰ ਕੇ ਤੁਸੀਂ ਉਹ ਸਾਰਾ ਕੁਛ ਕਰਨਾ ਹੈਗਾ। ਅਤੇ ਰਾਈਟ ਨਾਓ ਆਪਣੇ ਨਾਲ ਹਰਜੋਤ ਸਿੰਘ ਜੀ ਸਿੱਖ ਕੋਲੇਸ਼ਨ ਤੋਂ ਰਿਚਾ ਕੌਰ ਜਿਹੜੇ ਉਹ ਜੁੜੇ ਨੇ, ਅਤੇ ਉਹ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਸਿੱਖ ਐਥਨਿਕ ਸਟੱਡੀਜ਼ ਹੈਗੀਆਂ ਆ ਉਸ ਦੇ ਕਰਿਕੂਲਮ ਦੇ ਬਾਰੇ, ਉਸ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਆਪਣੇ ਨਾਲ ਕਰਨਗੇ। ਜੀ ਆਇਆਂ ਨੂੰ ਸਵਾਗਤ ਹੈ ਰਿਚਾ ਕੌਰ ਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਜੀ, ਅਤੇ ਰਿਚਾ ਜੀ ਦੱਸੋ ਵੀ ਇਹ ਐਥਨਿਕ ਸਟੱਡੀਜ਼ ਦਾ ਕੀ ਮਸਲਾ ਹੈਗਾ, ਕੀ ਮਾਮਲਾ ਹੈਗਾ ਜੀ? ਹਾਂਜੀ, ਤੁਹਾਡਾ ਬਹੁਤ ਧੰਨਵਾਦ ਸਾਨੂੰ ਰੇਡੀਓ 'ਤੇ ਆਉਣ, ਤੁਹਾਡੇ ਪ੍ਰੋਗਰਾਮ 'ਤੇ ਆਉਣ ਦੇਣ ਦਾ। ਮੈਂ ਅੱਜ ਤੁਹਾਡੇ ਨਾਲ ਕੈਲੀਫੋਰਨੀਆ ਐਥਨਿਕ ਸਟੱਡੀਜ਼ ਮਾਡਲ ਕਰਿਕੂਲਮ ਬਾਰੇ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੀ ਹਾਂ।
ਕੈਲੀਫੋਰਨੀਆ ਐਥਨਿਕ ਸਟੱਡੀਜ਼ ਮਾਡਲ ਕਰਿਕੂਲਮ ਇਹ ਡਿਸਾਈਡ ਕਰਦਾ ਹੈ ਕਿ ਕੈਲੀਫੋਰਨੀਆ ਦੇ ਸਾਰੇ ਬੱਚਿਆਂ ਨੇ ਕੀ ਸਿੱਖਣਾ ਸਕੂਲ ਦੇ ਵਿੱਚ, ਜੀ ਖਾਸ ਤੌਰ ਤੇ ਜਿਹੜੀ ਡਿਫਰੈਂਟ ਕਮਿਊਨਿਟੀਜ਼ ਦੀ ਹਿਸਟਰੀ ਵਗੈਰਾ ਹੈ ਉਹਦੇ ਬਾਰੇ। ਤੇ ਜੀ ਕੈਲੀਫੋਰਨੀਆ ਐਥਨਿਕ ਸਟੱਡੀਜ਼ ਮਾਡਲ ਕਰਿਕੂਲਮ ਵਿੱਚ ਹਜੇ ਤੱਕ ਵੀ ਸਾਡੀ ਸਿੱਖ ਕਮਿਊਨਿਟੀ ਦੀ ਹਿਸਟਰੀ ਅਤੇ ਸਟੋਰੀਜ਼ ਮੀਨਿੰਗਫੁਲ ਜਾਂ ਪੋਜ਼ਿਟਿਵ ਤਰੀਕੇ ਵਿੱਚ ਇਨਕਲੂਡ ਨਹੀਂ ਕੀਤੀ ਗਈਆਂ। ਹਾਂਜੀ ਜੀ। ਸੋ ਇਸ ਚੀਜ਼ ਨੂੰ ਚੇਂਜ ਕਰਨ ਦੇ ਲਈ ਕੀ ਕੀਤਾ ਜਾ ਸਕਦਾ ਹੈ, ਕੀ ਹੋ ਰਿਹਾ, ਕੀ ਕੁਝ ਚੱਲ ਰਿਹਾ ਹੈਗਾ? ਹਾਂਜੀ ਹਾਂਜੀ ਤੇ ਜਿਹੜਾ ਕਰਿਕੂਲਮ ਦਾ ਸਭ ਤੋਂ ਰੀਸੈਂਟ ਡਰਾਫਟ ਹੈ ਉਹਦੇ ਵਿੱਚ ਸਿੱਖਾਂ ਦਾ ਨਾਲੇ ਜਿਹੜੀਆਂ ਕਮਿਊਨਿਟੀਜ਼ ਨੂੰ ਘੱਟ ਰੈਪਰੈਜ਼ੈਂਟ ਕੀਤੀਆਂ ਜਾਂਦੀਆਂ ਨੇ, ਅੰਡਰ ਰੈਪਰੈਜ਼ੈਂਟਡ ਕਮਿਊਨਿਟੀਜ਼ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਦੇ ਬਾਰੇ ਜਾਂ ਬਿਲਕੁਲ ਜ਼ਿਕਰ ਨਹੀਂ ਕੀਤਾ ਜਾਂ ਬਹੁਤ ਥੋੜਾ ਜ਼ਿਕਰ ਕੀਤਾ ਹੈ। ਇਹਦਾ ਮਤਲਬ ਹਰ ਕਲਾਸਰੂਮ ਦੇ ਟੀਚਰ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕੀ ਪੜ੍ਹਾਉਣਾ ਹੈ। ਸੋ ਬਿਨਾਂ ਕਰਿਕੂਲਮ ਵਿੱਚ ਇਨਕਲੂਡ ਕੀਤੇ ਚਾਂਸਿਸ ਫਿਰ ਬਹੁਤ ਘੱਟ ਜਾਂਦੇ ਨੇ ਕਿ ਟੀਚਰ ਸਿੱਖੀ ਬਾਰੇ ਕੁਝ ਪੜ੍ਹਾਉਣਗੇ ਜੀ। ਤੇ ਉਹਦੇ ਵਾਸਤੇ ਮਾਰਚ 2020 ਵਿੱਚ ਸਿੱਖ ਕੋਲੀਸ਼ਨ ਅਤੇ ਜਕਾਰਾ ਮੂਵਮੈਂਟਸ ਨੇ ਰეკਮੈਂਡ ਸਬਮਿਟ ਕੀਤੇ ਸੀਗੇ ਜੀ ਪਰ ਉਹਨਾਂ ਸੁਝਾਵਾਂ ਨੂੰ ਇਨਕਲੂਡ ਨਹੀਂ ਕੀਤਾ ਗਿਆ ਹੈ। ਨਾਲੇ ਕੈਲੀਫੋਰਨੀਆ ਦੇ 52 ਗੁਰਦੁਆਰਿਆਂ ਨੇ ਵੀ ਆਪਣੇ ਵੱਲੋਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਇਹਨਾਂ ਰეკਮੈਂਡੇਸ਼ਨਸ ਨੂੰ ਸਪੋਰਟ ਕਰਦਿਆਂ ਹੋਇਆ ਲੈਟਰ ਸਬਮਿਟ ਕੀਤਾ ਸੀ। ਠੀਕ ਹੈ। 1200 ਤੋਂ ਵੱਧ ਕੈਲੀਫੋਰਨੀਆ ਨਿਵਾਸੀ ਸਿੱਖਾਂ ਨੇ ਪਟੀਸ਼ਨ ਤੇ ਸਿਗਨੇਚਰ ਪਾਏ ਸਨ ਜਿਹੜੇ ਅਸੀਂ ਸਬਮਿਟ ਕੀਤੇ ਸਨ। ਠੀਕ ਹੈ। ਜਦੋਂ ਅਗਸਤ ਵਿੱਚ ਸਿੱਖ ਕੋਲੀਸ਼ਨ ਅਤੇ ਜਕਾਰਾ ਮੂਵਮੈਂਟ ਨੇ 25 ਕੈਲੀਫੋਰਨੀਆ ਦੇ ਸਿੱਖਾਂ ਨੂੰ ਟੈਸਟੀਮੋਨੀ ਦੇਣ ਵਾਸਤੇ ਤਿਆਰ ਕੀਤਾ ਸੀ, ਸਿਰਫ ਅੱਧਿਆਂ ਨੂੰ ਬੋਲਣ ਦਾ ਟਾਈਮ ਦਿੱਤਾ ਗਿਆ ਸੀਗਾ। ਤੇ ਸਟੇਟ ਦੇ ਐਜੂਕੇਸ਼ਨ ਅਧਿਕਾਰੀਆਂ ਨੇ ਨਾ ਹੀ ਰეკਮੈਂਡੇਸ਼ਨਸ ਦਾ, ਗੁਰਦੁਆਰਾ ਲੈਟਰ ਦਾ, ਪਟੀਸ਼ਨ ਸਿਗਨੇਚਰਸ ਦਾ ਵਗੈਰਾ ਦਾ ਕੋਈ ਜਵਾਬ ਨਹੀਂ ਦਿੱਤਾ ਹੈ। ਓਕੇ, ਸੋ ਵਾਟਸ ਦਾ ਨੈਕਸਟ ਸਟੈਪ? ਕੀ ਅਗਲਾ ਸਟੈਪ ਕੀ ਹੈ ਹੁਣ? ਹਾਂਜੀ, ਤੇ ਅਗਲਾ ਸਟੈਪ ਇਹ ਕਿ ਪਿਛਲੇ ਮੰਗਲਵਾਰ ਨੂੰ ਸਿੱਖ ਕੋਲੀਸ਼ਨ ਅਤੇ ਜਕਾਰਾ ਮੂਵਮੈਂਟ ਨੇ ਕੈਂਪੇਨ ਲਾਂਚ ਕੀਤਾ ਜਿੱਥੇ ਕੈਲੀਫੋਰਨੀਆ ਦੇ ਸਿੱਖ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਈਮੇਲ ਜਾਂ ਕਾਲ ਕਰਕੇ ਕਹਿ ਸਕਦੇ ਨੇ ਕਿ ਸਿੱਖਾਂ ਨੂੰ ਇਗਨੋਰ ਨਾ ਕਰਨ ਅਤੇ ਇਸ ਕੈਂਪੇਨ ਨੂੰ ਹੈਸ਼ਟੈਗ ਦਿੱਤਾ ਗਿਆ ਹੈ #StopIgnoringSikhs। ਓਕੇ, ਤੇ ਅਗਲੇ ਪਬਲਿਕ ਕਮੈਂਟ ਪੀਰੀਅਡ ਵਿੱਚ ਜਿਹੜਾ ਹੁਣ ਚੱਲ ਰਿਹਾ ਹੈ ਅਤੇ 30 ਸਤੰਬਰ ਤੱਕ ਚੱਲੇਗਾ, ਸਿੱਖ ਆਪਣੀ ਆਵਾਜ਼ ਉਠਾ ਕੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਈਮੇਲ ਜਾਂ ਕਾਲ ਕਰਕੇ ਕਹਿ ਸਕਦੇ ਹਨ ਕਿ ਸਿੱਖਾਂ ਦੀ ਸਟੋਰੀਜ਼ ਨੂੰ ਇਨਕਲੂਡ ਕਰਨ। ਨਾਲੇ ਤੁਸੀਂ ਇਸ ਵੈਬਸਾਈਟ ਤੇ ਜਾ ਸਕਦੇ ਹੋ bit.ly/StopIgnoringSikhs। ਅਤੇ ਫਿਰ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਜਦੋਂ ਤੁਸੀਂ ਇਸ ਵੈਬਸਾਈਟ ਤੇ ਜਾਂਦੇ ਹੋ ਤਾਂ ਤੁਹਾਡੇ ਵਾਸਤੇ ਟੈਂਪਲੇਟ ਵਗੈਰਾ ਤਿਆਰ ਕੀਤੇ ਹੋਏ ਨੇ, ਤੁਸੀਂ ਸਿਰਫ ਆਪਣੀ ਇਨਫੋਰਮੇਸ਼ਨ ਭਰ ਦਿਓ ਤੇ ਫਿਰ ਉਹ ਵੈਬਸਾਈਟ ਅੱਗੇ ਕੰਮ ਕਰ ਦੇਗੀ। ਤਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਜਾਂ ਫਿਰ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਤੇ ਵੀ ਜਾ ਕੇ ਲਿੰਕ ਲੱਭ ਸਕਦੇ ਹੋ। ਤੇ ਮੈਂ ਇਹ ਥੋੜਾ ਜਿਹਾ ਜ਼ਰੂਰ ਕਹਿਣਾ ਚਾਹਾਂਗੀ ਕਿ ਇਹ ਦੁਬਾਰਾ ਕੀ ਫਿਰ ਵੈਬਸਾਈਟ ਦੱਸੋਗੇ, ਕਿਉਂਕਿ ਆਪਾਂ ਲਿੰਕ ਉਹ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਪਾ ਦਈਏ। ਦੁਬਾਰਾ ਕੀ ਫਿਰ ਦੱਸਿਓ? ਮੈਂ ਟਰਾਈ ਕੀਤੀ, ਲੱਭਾ ਨਹੀਂ ਮੈਨੂੰ ਜੀ। ਹਾਂਜੀ, bit.ly bit.ly/stop-ignoring-6। ਓਕੇ, stop-ignoring-6.com। ਹਾਂਜੀ, ਨਾਲੇ ਸਿੱਖ ਕੋਲੀਸ਼ਨ ਦੀ ਸੋਸ਼ਲ ਮੀਡੀਆ ਫੇਸਬੁੱਕ ਵਗੈਰਾ ਤੇ ਵੀ ਇਹ ਲਿੰਕ ਹੈਗੇ ਨੇ ਜਿਹੜੇ ਐਕਸੈਸ ਤੁਸੀਂ ਕਰ ਸਕਦੇ ਹੋ। ਠੀਕ ਆ, ਕੋਈ ਨਹੀਂ, ਆਪਾਂ ਉਹ ਇੱਧਰ ਵੀ ਪਾ ਦਾਂਗੇ। ਓਕੇ, ਸੋ ਤੁਸੀਂ ਕਹਿੰਦੇ ਵੀ ਉੱਥੇ ਟੈਂਪਲੇਟ ਜਿਹੜਾ ਉਹ ਤਿਆਰ ਪਿਆ ਹੈ, ਸੋ ਜਿਹੜੇ ਵੀ ਲੋਕ ਆ ਜਿਹੜੇ ਉਹ ਈਮੇਲ ਕਰਨਾ ਚਾਹੁੰਦੇ ਆ, ਸੋ ਉਹਨਾਂ ਦਾ ਆਪਣਾ ਈਮੇਲ ਐਡਰੈਸ ਹੋਣਾ ਚਾਹੀਦਾ ਹੈ, ਦੈਟਸ ਅਬਾਊਟ ਇਟ, ਜਾਂ ਆਪਣਾ ਕੋਈ ਵੀ ਜਣਾ ਨਾਮ ਭਰ ਕੇ ਜਾਂ ਉੱਥੋਂ ਉਸ ਨੂੰ ਘੱਲ ਸਕਦਾ ਹੈ? ਹਾਂਜੀ, ਉਹ ਆਪਣਾ ਉੱਥੇ ਫੀਲਡ ਹੈਗੇ ਨੇ ਥੋੜੀ ਇਨਫੋਰਮੇਸ਼ਨ ਦੇ, ਤੇ ਜਿਹੜਾ ਭਰਨਾ ਚਾਹੁੰਦੇ ਨੇ ਉਹ ਆਪਣੀ ਇਨਫੋਰਮੇਸ਼ਨ ਪਾ ਕੇ ਫਿਰ ਉਹ ਅੱਗੇ ਫਿਰ ਉਹ ਸਿਸਟਮ ਈਮੇਲ ਕਰ ਦਿੰਦੀ ਹੈ। ਠੀਕ ਹੈ ਜੀ। ਸੋ ਹੋਰ ਇਸ ਦੇ ਬਾਰੇ ਤੁਸੀਂ ਕੋਈ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹੋਵੋ? ਹਾਂਜੀ, ਇਹ ਥੋੜਾ ਜ਼ਰੂਰੀ ਕਿਉਂ ਹੈ? ਜਿਵੇਂ ਤੁਸੀਂ ਜਾਣਦੇ ਹੋ ਸਿੱਖਾਂ ਦੀ ਕੈਲੀਫੋਰਨੀਆ ਵਿੱਚ ਕਾਫੀ ਆਬਾਦੀ ਹੈ ਤੇ ਨਾਲੇ ਸਿੱਖਾਂ ਦੀ ਹਿਸਟਰੀ ਵੀ ਕਾਫੀ ਰਿਚ ਹੈਗੀ ਹੈ ਕੈਲੀਫੋਰਨੀਆ ਵਿੱਚ। 125 ਸਾਲ ਤੋਂ ਸਿੱਖਾਂ ਨੇ ਯੋਗਦਾਨ ਦਿੱਤਾ ਹੈ ਕੈਲੀਫੋਰਨੀਆ ਦੇ ਭਵਿੱਖ ਵਾਸਤੇ। ਤੇ ਹੁਣ ਦਾ ਜਿਹੜਾ ਡਰਾਫਟ ਹੈ ਉਹਦੇ ਵਿੱਚ ਸਿੱਖਾਂ ਦਾ ਜ਼ਿਕਰ ਸਿਰਫ 9/11 ਦੇ ਕੰਟੈਕਸਟ ਵਿੱਚ ਕੀਤਾ ਗਿਆ ਹੈ। ਸੋ
ਸਾਡੇ ਅਮਰੀਕਨ ਸਿੱਖਾਂ ਦਾ ਐਕਸਪੀਰੀਅੰਸ ਇਸ ਤੋਂ ਕਈ ਜ਼ਿਆਦਾ ਪੋਜ਼ਿਟਿਵ ਹੈ। ਸਾਡੀ ਕਾਫੀ ਹਿਸਟਰੀ ਰਿਚ ਹੈਗੀ ਹੈ ਕੈਲੀਫੋਰਨੀਆ ਵਿੱਚ। ਨਾਲੇ ਕੈਲੀਫੋਰਨੀਆ ਦੀ ਤੁਸੀਂ ਜਾਣਦੇ ਹੋ ਕਾਫੀ ਆਬਾਦੀ ਹੈਗੀ ਹੈ ਸਿੱਖਾਂ ਦੀ। ਸਕੂਲ ਡਿਸਟ੍ਰਿਕਟਸ ਹੈਗੀਆਂ ਨੇ ਜਿੱਥੇ ਕਾਫੀ ਸਾਰੇ ਬੱਚੇ ਸਾਡੇ ਹੈਗੇ। ਕੁਝ ਸਕੂਲ ਡਿਸਟ੍ਰਿਕਟਸ ਹੈਗੀਆਂ ਨੇ ਜਿੱਥੇ 12% ਤੋਂ ਜ਼ਿਆਦਾ ਸਿੱਖ ਬੱਚੇ ਹੈਗੇ। ਕੁਝ ਥਾਵਾਂ ਹੈਗੀਆਂ ਨੇ ਜਿੱਥੇ ਪੰਜਾਬੀ ਤੀਜੇ ਨੰਬਰ ਤੇ ਆਉਂਦੀ ਹੈ ਸਭ ਤੋਂ ਜ਼ਿਆਦਾ ਬੋਲਣ ਵਾਲੀ ਲੈਂਗੁਏਜਸ ਵਿੱਚ। ਸੋ ਇਹ ਬਹੁਤ ਜ਼ਰੂਰੀ ਹੈ, ਸਿਰਫ ਇਹਦੇ ਵਾਸਤੇ ਨਹੀਂ ਕਿ ਸਾਡੇ ਬੱਚਿਆਂ ਦੀ ਸੇਫਟੀ ਵਾਸਤੇ, ਪਰ ਇਹਦੇ ਵਾਸਤੇ ਵੀ ਕਿ ਸਾਰੇ ਬੱਚੇ ਜਿਹੜੀ ਹੈ ਹਿਸਟਰੀ ਹੈ ਉਹਦੇ ਬਾਰੇ ਸਿੱਖ ਸਕਣ, ਜਿਹੜੀ ਸਿੱਖਾਂ ਦੀ ਕੰਟਰੀਬਿਊਸ਼ਨ ਹੈ ਉਹਦੇ ਬਾਰੇ ਜਾਣ ਸਕਣ, ਸਿੱਖ ਅਤੇ ਦੂਜੇ ਮਾਈਨੋਰਿਟੀ ਕਮਿਊਨਿਟੀਜ਼ ਦੇ ਬਾਰੇ ਵੀ ਜਾਣ ਸਕਣ। ਤੇ ਜਿਹੜੀ ਕੈਲੀਫੋਰਨੀਆ ਦੀ ਡਿਵਰਸਿਟੀ ਹੈਗੀ ਹੈ, ਜਿਹੜੀ ਰਿਚ ਸਾਰੀ ਡਿਫਰੈਂਟ ਜਿਹੜੇ ਲੋਕੀ ਰਹਿੰਦੇ ਨੇ ਕੈਲੀਫੋਰਨੀਆ ਦੀ, ਉਹਨਾਂ ਦੀ ਜਿਹੜੀ ਹਿਸਟਰੀ ਹੈ ਉਹ ਕੈਲੀਫੋਰਨੀਆ ਐਥਨਿਕ ਸਟੱਡੀਜ਼ ਦੇ ਮਾਡਲ ਕਰਿਕੂਲਮ ਵਿੱਚ ਹੋਣ, ਉਹ ਜ਼ਰੂਰੀ ਹੈ ਸਾਡੇ ਵਾਸਤੇ। ਜੀ ਜੀ, ਤੇ ਬਹੁਤ ਬਹੁਤ ਥੈਂਕ ਯੂ। ਤੇ ਇੱਕ ਵਾਰੀ ਫਿਰ ਤੁਸੀਂ ਜਾਂਦੇ ਜਾਂਦੇ ਹੋ ਵੈਬਸਾਈਟ, ਜਿਸ ਨੇ ਕੋਈ ਇਨਫੋਰਮੇਸ਼ਨ ਲੈਣੀ ਆ ਉਹ ਤੁਸੀਂ ਦੱਸ ਦਿਓ, ਜਾਂ ਤੁਹਾਡੀ ਵੈਬਸਾਈਟ ਜਾਂ ਹੋਰ ਕੋਈ ਲਿੰਕ ਜਿੱਥੋਂ ਤੁਸੀਂ ਲੱਭ ਸਕਦੇ ਆ। ਹਾਂਜੀ, ਤੇ ਜਿਹੜੀ ਵੈਬਸਾਈਟ ਹੈ ਈਮੇਲ ਕਰਨ ਵਾਸਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ, ਉਹ ਹੈਗੀ ਹੈ bit.ly/stop-ignoring-6, ਜਾਂ ਤਾਂ ਫਿਰ ਤੁਸੀਂ www.sikhcoalition.org ਤੇ ਜਾ ਕੇ ਵੀ ਤੁਸੀਂ ਉਹ ਕੈਂਪੇਨ ਲੱਭ ਸਕਦੇ ਹੋ। ਓਕੇ, ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ। ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਇਹ ਪਟੀਸ਼ਨ ਦਾ ਜਿਹੜਾ ਲਿੰਕ ਆ ਅਸੀਂ ਆਪਣੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ ਜਿਹੜਾ ਲਾਈਵ ਚੱਲ ਰਿਹਾ ਉਸ ਦੇ ਹੇਠਾਂ ਤੇ ਨਾਲ ਦੇ ਨਾਲ ਜਿਹੜਾ ਉਹਦਾ ਰੈਗੂਲਰ ਇੱਕ ਪੋਸਟ ਦੇ ਵਿੱਚ ਉੱਥੇ ਪਾ ਦੇਵਾਂਗੇ, ਤਾਂ ਜੋ ਤੁਸੀਂ ਸਾਰੇ ਜਾਣੇ ਜਿੰਨੇ ਵੀ ਲੋਕ ਨੇ ਇਹ ਡਿਪਾਰਟਮੈਂਟ ਆਫ ਐਜੂਕੇਸ਼ਨ ਜਿਹੜੀ ਕੈਲੀਫੋਰਨੀਆ ਦੀ ਆ ਉਸ ਨੂੰ ਤੁਸੀਂ ਗੁਹਾਰ ਲਾ ਸਕੋ, ਉਹਨਾਂ ਨੂੰ ਕਹਿ ਸਕੋ ਵੀ ਸਿੱਖਾਂ ਬਾਰੇ ਵੀ ਜਿਹੜੀ ਜਾਣਕਾਰੀ ਆ ਉਹ ਇਸ ਬੱਚਿਆਂ ਨੂੰ ਜਿਹੜੀ ਉਹ ਪੜ੍ਹਾਈ ਜਾਵੇ, ਕਿਉਂਕਿ ਬਾਅਦ ਦੇ ਵਿੱਚ ਜਿਹੜੀਆਂ ਆਈਡੈਂਟੀਟੀ ਨੂੰ ਲੈ ਕੇ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਨੇ, ਜੇ ਪਹਿਲਾਂ ਹੀ ਬੱਚਿਆਂ ਨੂੰ ਉਹਨਾਂ ਦੇ ਬਾਰੇ ਪਤਾ ਹੋਊਗਾ ਕਿੱਦਾਂ ਦੀ ਦਿੱਖ ਆ, ਕੀ ਇਹ ਪਹਿਚਾਣ ਆ, ਕੀ ਜਿਹੜੇ ਆ ਇਹਨਾਂ ਦੇ ਧਾਰਮਿਕ ਚਿੰਨ੍ਹ ਨੇ, ਕੀ ਇਹ ਚੀਜ਼ਾਂ ਆ, ਉਹਦੇ ਬਾਰੇ ਜੇ ਜਾਣਕਾਰੀ ਹੋਵੇਗੀ ਤਾਂ ਉਹ ਵਧੀਆ ਹੋਊਗਾ। ਅਫਸੋਸ ਵਾਲੀ ਗੱਲ ਆ ਡਿਪਾਰਟਮੈਂਟ ਵਾਸਤੇ ਵੀ ਇੰਨੀਆਂ ਚਿੱਠੀਆਂ, ਇੰਨੀਆਂ ਪਟੀਸ਼ਨਸ, ਇੰਨੇ ਲੋਕਾਂ ਦੀ ਟੈਸਟੀਮੋਨੀ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਉਹ ਐਡ ਨਹੀਂ ਕੀਤਾ। ਤੁਸੀਂ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਮਿਲੀਅਨਸ ਆਫ ਡਾਲਰ ਦਾ ਟੈਕਸ ਰੈਵਨਿਊ ਜਿਹੜਾ ਆ ਇਸ ਕਮਿਊਨਿਟੀ ਤੋਂ ਜਿਹੜਾ ਇਹਨਾਂ ਨੂੰ ਜਨਰੇਟ ਹੁੰਦਾ, ਮਿਲੀਅਨਸ ਕੀ ਚਾਹੇ ਬਿਲੀਅਨਸ ਦੇ ਵਿੱਚ ਵੀ ਜਿਹੜਾ ਹੋਵੇ, ਕਿਉਂਕਿ ਬਹੁਤ ਸਾਰੇ ਐਂਟਰਪ੍ਰੈਨਿਓਰ ਨੇ, ਸੇਲਸ ਟੈਕਸ ਆਉਂਦਾ ਆ, ਬਿਜ਼ਨਸ ਪ੍ਰੋਪਰਟੀ ਟੈਕਸ, ਕਿੰਨਾ ਕੁਛ ਜਿਹੜਾ ਇਹਨਾਂ ਨੂੰ ਜਿਹੜਾ ਉਹ ਮਿਲਦਾ ਆ। ਆਪਣੇ ਕਿੰਨੇ ਜਿਹੜੇ ਲੋਕ ਨੇ ਉਹ ਵੱਖ-ਵੱਖ ਏਜੰਸੀਜ਼ ਦੇ ਵਿੱਚ ਲੱਗੇ ਹੋਏ ਨੇ, ਉੱਥੇ ਕੋਈ ਪੜ੍ਹਾ ਰਿਹਾ ਆ, ਕੋਈ ਇੰਜੀਨੀਅਰ ਲੱਗਾ ਆ, ਕੋਈ ਡਾਕਟਰ ਆ, ਕੋਈ ਕੁਛ ਆ, ਹਰ ਇੱਕ ਤਰੀਕੇ ਦਾ ਜਿਹੜਾ ਕੰਮ ਆ ਉਹ ਆਪਣੀ ਕਮਿਊਨਿਟੀ ਵਾਲੇ ਕਰ ਰਹੇ ਆ। ਸੋ ਇਹ ਆਈ ਥਿੰਕ ਬਹੁਤ ਜ਼ਰੂਰੀ ਆ ਵੀ ਇਹਨਾਂ ਦੇ ਬਾਰੇ ਜਿਹੜਾ ਉਹ ਵੱਧ ਤੋਂ ਵੱਧ ਐਡੀਸ਼ਨ ਜਿਹੜੀ ਹੋਣੀ ਜਾਵੇ। ਤੇ ਇੱਕ ਜਿਹੜੀ ਵੱਡੀ ਗੱਲ ਇਹਨਾਂ ਦੀ ਆ, ਜਿੱਦਾਂ ਇਹਨਾਂ ਦੀ ਤੇ ਜਗਾਰਾ ਵਾਲਿਆਂ ਨੇ ਮਿਲ ਕੇ ਕੀਤਾ ਆ, ਵੀ ਪੋਜ਼ਿਟਿਵ ਵੇ ਦੇ ਵਿੱਚ ਜਿਹੜਾ ਉਹ ਦਿਖਾਇਆ ਜਾਵੇ, ਨਹੀਂ ਤਾਂ ਵਿਰੋਧੀ ਪਾਰਟੀ ਵਾਲਿਆਂ ਨੇ ਤੇ ਤਾਂ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਦਾ ਉਹਨਾਂ ਨੇ ਸਿੱਖਾਂ ਨੂੰ ਰਿਪਰੈਜ਼ੈਂਟ ਜਿਹੜਾ ਕਰਦੇ ਆ। ਦੇਖੋ ਵੀ ਆਪ ਜੇ ਨਿਆਣਿਆਂ ਨਾਲ ਗੱਲ ਕਰੋ ਨਾ, ਉਹਨਾਂ ਨੂੰ ਇੱਥੇ ਗਾਂਧੀ ਪੜ੍ਹਾਇਆ ਜਾਂਦਾ ਹਾਈ ਸਕੂਲ 'ਚ, ਜਿਹਦਾ ਕੋਈ ਲੈਣਾ ਦੇਣਾ ਨਹੀਂ ਅਮਰੀਕਾ ਦੇ ਨਾਲ, ਰਾਈਟ। ਸੋ 100 ਸਾਲ ਤੋਂ ਵੱਧ ਦਾ ਸਿੱਖਾਂ ਦਾ ਇਤਿਹਾਸ ਹੋਵੇ। ਕਈ ਸ਼ਹਿਰਾਂ ਦੀ ਇਕੋਨਮੀ ਜਿਹੜੀ ਆ ਉਹ ਸਿੱਖਾਂ 'ਤੇ ਹੀ ਡਿਪੈਂਡ ਕਰਦੀ ਆ, ਖਾਸ ਕਰਕੇ ਜਿੱਥੇ ਫਾਰਮਰਸ, ਟਰੱਕਿੰਗ ਹੋਰ ਹੈਗੇ ਆ, ਹਰ ਫੀਲਡ ਦੇ ਵਿੱਚ ਸਿੱਖ ਹੈਗੇ ਆ। ਸੋ ਇਹ ਸਾਨੂੰ ਫਾਈਟ ਕਰਨਾ ਚਾਹੀਦਾ। ਪਰ ਅਨਫੋਰਚੂਨੇਟ ਪਾਰਟ ਉਹੀ ਆ ਰਾਜਕਰਮਵੀਰ ਸਿੰਘ ਜੀ, ਹੁਣ ਇਲੈਕਸ਼ਨਾਂ ਆ ਰਹੀਆਂ, ਕਈ ਗੁੱਸਾ ਵੀ ਕਰੂਗੇ। ਜਦੋਂ ਆਪਾਂ ਕਿਸੇ ਦੀ ਫੰਡ ਰੇਜ਼ਿੰਗ ਕਰਦੇ ਆ, ਫੋਟੋ ਖਿਚਾਉਂਦੇ ਆ, ਉਹਨਾਂ ਨੂੰ ਪੈਸੇ ਦਿੰਦੇ, ਮੁੜ ਕੇ ਪੁੱਛਦੇ ਨਹੀਂ ਹੈ। ਪਿਛਲੀ ਵਾਰੀ ਦੇਖੋ ਭਈ ਪੰਜਾਬੀ ਲੈਂਗੁਏਜ ਦਾ ਐਨ ਸਾਰੀ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਜਨੈਨੀਮਸਲੀ ਪਾਸ ਹੋਇਆ ਸੀ, ਸੈਨੇਟ ਦੇ ਵਿੱਚ ਜਨੈਨੀਮਸਲੀ ਪਾਸ ਹੋਇਆ ਸੀ। ਫਿਰ ਜਿਹੜਾ ਗਵਰਨਰ ਸੀਗਾ ਜੈਰੀ ਬਰਾਊਨ, ਉਹ ਸਾਈਨ ਕਰਨ ਤੋਂ ਨਾ ਕਰ ਦਿੱਤੀ, ਵੀਟੋ ਕਰ ਗਿਆ ਸੀ। ਹਾਲਾਂਕਿ ਜੈਰੀ ਬਰਾਊਨ ਨੂੰ ਪਿਛਲੇ, ਮੈਂ ਤਾਂ 20 ਸਾਲਾਂ ਤੋਂ ਜਾਣਦਾ ਵੀ ਆਪਣੇ ਸਿੱਖਾਂ ਨੇ ਬਹੁਤ ਸਪੋਰਟ ਕੀਤੀ, ਫਾਈਨੈਂਸ਼ੀਅਲੀ ਵੀ, ਪਈ ਜੀ ਇਹ ਸਿੱਖਾਂ ਦੇ ਹੱਕ ਵਾਲਾ ਆ। ਦੇਖੋ ਗਵਰਨਰ ਨੇ ਨਾ ਕਰਤੀ ਸੀ। ਵਿਕਰਸਫੀਲਡ ਦਾ ਰੂਡੀ ਜਿਹੜਾ ਸੀਗਾ ਅਸੈਂਬਲੀਮੈਨ, ਉਹ ਬਿੱਲ ਲੈ ਕੇ ਉੱਥੇ ਆਇਆ ਸੀ। ਸੋ ਪਲੀਜ਼ ਜਿਹਦੀ ਵੀ ਸਪੋਰਟ ਕਰਨੀ ਹੁੰਦੀ ਆ ਨਾ, ਉਹਨੂੰ ਪੁੱਛਿਆ ਜ਼ਰੂਰ ਕਰੋ, ਉਹਨੂੰ ਕਹੋ ਵੀ ਸਾਡੇ ਆਹ ਇਸ਼ੂ ਹੈਗੇ ਭਾਈ, ਇਹ ਤੇ ਸਪੋਰਟ ਕਰੂੰਗਾ ਕਿ ਨਹੀਂ ਤਾਂ ਕੀ ਕਰਦੇ ਆ ਵੀ ਉਹ ਬਸ ਪੈਸੇ ਇਕੱਠੇ ਕਰ ਲੈ, ਫੋਟੋ ਖਿਚਾ ਲਈ, ਮੁੜ ਕੇ ਕੋਈ ਪੁੱਛਦਾ ਨਹੀਂ। ਜਾਂ ਜਿਨ੍ਹਾਂ ਨੇ ਪੈਸੇ ਇਕੱਠੇ ਵੀ ਕਰਾਏ ਹੁੰਦੇ ਆ, ਉਹ ਆਪਣਾ ਹੀ ਕੋਈ ਇੰਡੀਵਿਜੂਅਲ ਫਾਇਦਾ ਲੈ ਜਾਂਦੇ ਆ ਵੀ ਜੀ ਸਾਡੀ ਇੱਥੇ ਜ਼ਮੀਨ ਜਿਹੜੀ ਆ ਉਹਦੀ ਜ਼ੋਨਿੰਗ ਚੇਂਜ ਹੋ ਜੂ, ਜਾਂ ਆਹ ਹੋ ਜੂ, ਰਾਈਟ। ਸੋ ਇਹ ਬਹੁਤ ਧਿਆਨ ਰੱਖਣ ਲਿਮਿਟਡ ਸੋਚ ਨਾ ਰੱਖੋ, ਕਮਿਊਨਿਟੀ ਦੀ ਵੈਲਬੀਇੰਗ, ਕਮਿਊਨਿਟੀ ਦੀ ਪੋਜ਼ਿਟਿਵਨੈਸ ਜਿਹੜੀ ਆ ਉਸ ਦੇ ਬਾਰੇ ਜਿਹੜਾ ਉਹ
ਆਪਾਂ ਨੂੰ ਧਿਆਨ ਜਿਹੜਾ ਉਹ ਦੇਣ ਦੀ ਜ਼ਰੂਰਤ ਹੈ। ਚੰਗੀ ਚੀਜ਼ ਆ, ਆਪਣੇ ਬਾਰੇ ਜਿਹੜਾ ਉਹ ਪੜ੍ਹਾਇਆ ਜਾਵੇ ਤੇ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਪੜ੍ਹਾਇਆ ਜਾਵੇ, ਪੋਜ਼ਿਟਿਵਿਟੀ ਵੀ ਜਿਹੜੀ ਆ ਉਹ ਦਿਖਾਈ ਜਾਵੇ, ਤੇ ਨਹੀਂ ਤਾਂ ਆਲਰੇਡੀ ਆਪਾਂ ਦੇਖਦੇ ਹਾਂ ਵੀ ਮਾਰੋ ਮਾਰ ਜਿਹੜੀ ਆਲਰੇਡੀ ਕਿੰਨੀ ਜ਼ਿਆਦਾ ਆ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਲੱਗੀ ਹੋਈ ਹੈ। ਸੋ ਬਹੁਤ ਬਹੁਤ ਸ਼ੁਕਰੀਆ ਸਰਕੂਲੇਸ਼ਨ ਦਾ, ਜਕਾਰਾ ਮੂਵਮੈਂਟ ਵਾਲਿਆਂ ਦਾ, ਜਿਨ੍ਹਾਂ ਨੇ ਉਦਮ ਜਿਹੜਾ ਉਹ ਕੀਤਾ ਹੋਇਆ ਆ। ਤੇ ਬਿਲਕੁਲ ਆਪਾਂ ਜਿੱਦਾਂ ਇਸ ਤੋਂ ਪਹਿਲਾਂ ਗੱਲ ਕਰ ਰਹੇ ਸੀ ਸੈਂਸਸ ਦੀ, ਹਰਜੋਤ ਸਿੰਘ ਜੀ, ਵੀ ਉਹ ਵੀ ਜਿਹੜਾ ਉਹ ਰਹਿ ਨਾ ਜਾਏ। ਉਹ ਬਹੁਤ ਇੰਪੋਰਟੈਂਟ ਮੁੱਦੇ ਇਸ ਸਾਲ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ। ਵੋਟ ਜ਼ਰੂਰ ਪਾਉਣੀ ਆ ਜਿਹੜੇ ਰਜਿਸਟਰਡ ਜਿਹੜੇ ਸਿਟੀਜ਼ਨ ਨੇ। ਇੱਕ ਚੀਜ਼ ਆਪਾਂ ਫੇਰ ਇੱਥੇ ਕਲੀਅਰ ਕਰ ਲਈ ਹੈ, ਅਮਰੀਕਾ ਦੇ ਵਿੱਚ ਵੋਟ ਸਿਰਫ ਉਹੀ ਪਾ ਸਕਦਾ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਤੇ ਆ, ਤੇ ਉਹਨਾਂ ਨੇ ਜਿਹੜੇ ਉਹ US ਸਿਟੀਜ਼ਨ ਨੇ, ਤੇ ਵੋਟ ਰਜਿਸਟਰ ਉਹਨਾਂ ਨੇ ਕੀਤੀ ਹੋਈ ਹੈ। ਕੈਲੀਫੋਰਨੀਆ ਦੇ ਵਿੱਚ, ਹੋਰ ਸੂਬਿਆਂ ਦੇ ਵਿੱਚ ਵੱਖ-ਵੱਖ ਤਰੀਕਾਂ ਹੁੰਦੀਆਂ ਨੇ, ਕਿਹੜੀ ਥਾਂ ਦੇ ਉੱਤੇ ਕਿੰਨੀ ਤਰੀਕ ਨੂੰ ਤੁਸੀਂ ਵੋਟ ਜਿਹੜੀ ਉਹ ਰਜਿਸਟਰ ਕਰ ਸਕਦੇ ਹੋ। ਜੇ ਕਿਸੇ ਨੇ ਨਹੀਂ ਕੀਤੀ, ਸਿਟੀਜ਼ਨ ਬਣ ਚੁੱਕੇ ਨੇ, ਤਾਂ ਵੋਟ ਜਿਹੜੀ ਉਹ ਤੁਸੀਂ ਪਲੀਜ਼ ਜਿਹੜੀ ਉਹ ਤੁਸੀਂ ਪਾਉਣੀ ਆ, ਰਜਿਸਟਰ ਕਰਕੇ ਜ਼ਰੂਰ ਪਾਓ। ਐਡਰੈਸ ਚੇਂਜ ਹੋਇਆ ਤੇ ਆਪਣਾ ਵੋਟਰ ਰਜਿਸਟ੍ਰੇਸ਼ਨ ਆ ਉਸ ਨੂੰ ਤੁਸੀਂ ਅਪਡੇਟ ਕਰੋ। ਨਵਾਂ ਜਿਹੜਾ ਆ ਉਹ ਤੁਸੀਂ ਵੋਟਰ ਰਜਿਸਟ੍ਰੇਸ਼ਨ ਨੂੰ ਆਪਣਾ ਕਰ ਲਓ, ਤਾਂ ਜੋ ਤੁਹਾਡੇ ਘਰ ਤੱਕ ਤੁਹਾਨੂੰ ਜਿਹੜਾ ਮੇਲ ਇਨ ਬੈਲਟ ਆ ਨਵੇਂ ਥਾਂ ਦੇ ਉੱਤੇ ਜਿਹੜਾ ਉਹ ਪਹੁੰਚ ਜਾਵੇ। ਇਸ ਦੇ ਵਿੱਚ ਕੋਈ ਵੀ ਕੋਤਾਹੀ ਜਿਹੜੀ ਆ ਉਹ ਨਹੀਂ ਰਹਿਣੀ ਚਾਹੀਦੀ। ਸੋ ਬਹੁਤ ਜਿਹੜੀਆਂ ਆ ਇਹ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਉਹ ਚਾਹੀਦੀਆਂ ਹੈਗੀਆਂ ਆ। ਸੋ ਇਹ ਕਈ ਜਾਣੇ ਤਾਂ ਹੁਣ ਇਹ ਸਲਾਹ ਦੇ ਰਹੇ ਆ, ਇਸ ਤੋਂ ਪਹਿਲਾਂ ਵਾਲੇ ਦੇ ਵਿੱਚ ਕਹਿੰਦੇ ਵੀ ਟੈਸਟੀਮੋਨੀ ਜਿਹੜੀ ਆ ਉਹ ਜ਼ਿਆਦਾ ਲੋਕਾਂ ਦੀ ਚਾਹੀਦੀ ਹੈ। ਉਹਨਾਂ ਨੇ ਸਿਗਨੇਚਰ ਤਾਂ ਆਈ ਥਿੰਕ ਕਾਫੀ ਕਰਾਏ ਸੀਗੇ, 1500 ਕਿੰਨੇ ਕਰਾਏ ਸੀ, 25 ਜਣਿਆਂ ਨੂੰ ਉਹ ਟੈਸਟੀਮੋਨੀ ਜਿਹੜੀ ਉਹਨਾਂ ਨੇ ਉਹ ਕਰਨ ਦਿੱਤੀ ਸੀਗੀ, ਉੱਥੇ ਬੋਲਣ ਦਾ ਦਿੱਤਾ ਸੀਗਾ। ਸੋ ਵੱਧ ਤੋਂ ਵੱਧ ਚਲੋ ਐਟਲੀਸਟ ਹੁਣ ਉਹ ਚੀਜ਼ ਤਾਂ ਹੋਵੇ ਨਾ ਹੋਵੇ ਪਤਾ ਨਹੀਂ, ਪਰ ਇਹ ਪਟੀਸ਼ਨ ਦੇ ਉੱਤੇ ਜ਼ਰੂਰ ਤੁਸੀਂ ਜਿਹੜਾ ਉਹ ਸਾਈਨ ਕਰੋ, ਜਿਸ ਦਾ ਹੈਸ਼ਟੈਗ ਚੱਲ ਰਿਹਾ ਸਟਾਪ ਇਗਨੋਰਿੰਗ 6 ਕਰਕੇ ਜਿਹੜਾ ਹੈਗਾ। ਸੋ ਬਿਲਕੁਲ ਦੇਖੋ ਕਿੰਨੇ ਇੰਪੋਰਟੈਂਟ ਇਸ਼ੂ ਹੈਗੇ ਸਾਡੇ ਸਾਹਮਣੇ। ਇੱਕ ਪ੍ਰੈਜ਼ੀਡੈਂਸ ਦੀ ਇਲੈਕਸ਼ਨ ਆਉਣੀ ਹੈਗੀ ਆ, ਉਹਦਾ ਸਾਡੇ 'ਤੇ ਕੀ ਅਸਰ ਹੋਣਾ। ਦੂਸਰੇ ਨੰਬਰ 'ਤੇ ਸੈਂਸਸ ਦਾ। ਤੀਸਰੇ ਨੰਬਰ 'ਤੇ ਆਪਾਂ ਪੰਜਾਬੀ ਲੈਂਗੁਏਜ ਦੀ ਗੱਲ ਕਰਦੇ ਹਾਂ। ਤੁਸੀਂ ਦੇਖੋ ਵੀ ਕੈਨੇਡਾ 'ਚ ਕੁਛ ਸਾਲ ਪਹਿਲਾਂ ਬਹੁਤ ਜ਼ਿਆਦਾ ਜਿਹੜੇ ਲੋਕ ਜਾਂਦੇ ਸੀ ਪੰਜਾਬੀ, ਉਹਨਾਂ ਨੂੰ ਹੇਟ ਕਰਦੇ ਸੀ, ਜਿਹੜੇ ਉੱਥੇ ਦੇ ਓਰੀਜਨਲ ਲੋਕ ਸੀਗੇ। ਹੁਣ ਉੱਥੇ ਹਰ ਸਕੂਲਾਂ 'ਚ ਜਿਹੜੀ ਆ ਸਿੱਖ ਰਿਲੀਜਨ ਬਾਰੇ, ਪੰਜਾਬੀ ਬਾਰੇ ਜਿਹੜੀ ਆ ਐਜੂਕੇਸ਼ਨ ਦਿੱਤੀ ਜਾਂਦੀ ਆ, ਅਤੇ ਜਿਹੜੇ ਸੋ ਨਵੇਂ ਪੜ੍ਹ ਕੇ ਆਉਂਦੇ ਉਹਨਾਂ ਨੂੰ ਪਤਾ ਲੱਗਦਾ ਸਾਡੇ ਧਰਮ ਦਾ ਸਾਰਾ ਕੁਛ। ਸੋ ਉਹ ਫਿਰ ਕਿਸੇ ਤਰ੍ਹਾਂ ਦੇ ਨਾਲ ਉਹ ਹੇਟ ਨਹੀਂ ਰਹਿੰਦੀ। ਤੇ ਹੁਣ ਦੇਖੋ ਕਿੰਨਾ ਜ਼ਿਆਦਾ ਜਿਹੜੇ ਆ ਕੈਨੇਡਾ ਦੇ ਵਿੱਚ ਆਪਣੇ ਸਿੱਖ ਥਰਾਈਵ ਕਰ ਰਹੇ ਹੈਗੇ ਆ। ਸੋ ਇਹ ਬਹੁਤ ਜ਼ਰੂਰੀ ਆ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਕੋਈ ਮਾੜਾ ਜਿਹਾ ਇਸ਼ੂ ਹੁੰਦਾ ਉਹਨੂੰ ਇੰਨਾ ਚੱਕਿਆ ਜਾਂਦਾ ਆ ਵੀ ਪਤਾ ਨਹੀਂ ਸਿੱਖਾਂ 'ਚ ਕੀ ਹੋ ਗਿਆ। ਪਿਛਲੇ ਵੀਕ ਤੁਸੀਂ ਦੇਖਿਆ ਹੋਣਾ ਵੀ 2 ਉੱਥੇ ਪੰਜਾਬੀ ਭਰਾ ਹੀ ਕਹਿ ਸਕਦੇ ਆਪਾਂ, ਉਹਨਾਂ ਦੀ ਲੜਾਈ ਹੋ ਗਈ ਤੇ ਉਹਨੂੰ ਇੰਨਾ ਇਸ਼ੂ ਬਣਾਇਆ, ਕੋਈ ਪੰਥਕ ਮਸਲਾ ਬਣਾ ਲਿਆ। ਕਿਸੇ ਨੇ ਕਹਿ ਦਿੱਤਾ ਜੀ ਇੱਥੇ ਆਹ ਮਿਸ਼ਨਰੀਆਂ ਟਕਸਾਲ ਵਾਲਾ ਆ, ਕਿਸੇ ਨੇ ਕਹਿਤਾ ਜੀ ਇੰਡੀਅਨ ਗੌਰਮੈਂਟ ਜੇ ਉਹ ਆ। ਸੋ ਇੰਡੀਆ ਦੇ ਮੀਡੀਆ ਨੇ ਵੀ ਬੜਾ ਚੱਕਿਆ, ਜਿੰਨੀ ਚੱਕਣੀ ਹੁੰਦੀ ਆ ਨੈਗੇਟਿਵ ਖਬਰ, ਉਹਨੀ ਪੋਜ਼ੀਟਿਵ ਨਹੀਂ ਕਦੇ ਚੱਕਣੀ। ਸੋ ਉਸ ਸੰਬੰਧ ਦੇ ਵਿੱਚ ਵੀ ਅੱਜ ਦੁਪਹਿਰ ਨੂੰ 4 ਵਜੇ ਇੱਕ ਸਪੈਸ਼ਲ ਸ਼ੋਅ ਹੋਊਗਾ ਵੀ ਕਿਸ ਤਰ੍ਹਾਂ ਜਿਹੜੇ ਆ, ਤੁਸੀਂ ਦੇਖੋ ਵੀ ਹਰ ਇੱਕ ਦੇ ਘਰ ਮਾੜੀ ਮੋਟੀ ਲੜਾਈ ਹੋ ਜਾਂਦੀ, ਭਰਾਵਾਂ ਦੀ ਲੜਾਈ ਹੋ ਜਾਂਦੀ ਆ। ਕੋਈ ਕਿਸੇ ਦੇ ਘਰ ਲੜਾਈ ਹੁੰਦੀ ਹੋਵੇ, ਉਹ ਦਬਦਾ ਵੀਡੀਓ ਬਣਾ ਕੇ ਉੱਤੇ ਫੇਸਬੁੱਕ 'ਤੇ ਪਾਉਂਦਾ ਵੀ ਲਓ ਦੇਖੋ ਜੀ ਲੜਾਈ ਹੋ ਰਹੀ ਆ ਇੱਥੇ, ਹੈ ਨਾ। ਸੋ ਬੜੀ ਮਾੜੀ ਗੱਲ ਹੈਗੀ ਆ। ਸੋ ਉਹਦੇ ਉੱਤੇ ਇੱਕ 4 ਵਜੇ ਸਪੈਸ਼ਲ ਸ਼ੋਅ ਹੋਊਗਾ ਬਲਵਿੰਦਰ ਕੌਰ ਹੋਣਾ ਨਾਲ। ਸੋ ਉਸ ਸ਼ੋਅ ਦੇ ਵਿੱਚ ਵੀ ਤੁਸੀਂ ਹਿੱਸਾ ਲੈ ਸਕਦੇ ਹੋ ਜੀ। ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਜਿਹੜਾ ਉਹ ਹਰਜੋਤ ਸਿੰਘ ਜੀ ਸਮਾਪਤ ਹੈ। ਮਿਲਦੇ ਹਾਂ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO